ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਨੇ, ਉਹਨਾਂ ਦਾ ਵਿਸਥਾਰ ਦੱਸਣਗੇ। ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ ਤੋਂ ਫੋਨ ਨੰਬਰ 4082722500। ਸਾਊਥ ਵੈਸਟ ਫਾਰਮੇਸੀ ਵਾਲੇ ਬਿਕਰਸਵੇਲ ਤੋਂ ਜਿਨ੍ਹਾਂ ਦਾ ਫੋਨ ਨੰਬਰ 661-837-5700। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ, ਮਨਦੀਪ ਸਿੰਘ ਜੀ ਸਨੋਜੇ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵੰਤ ਸਿੰਘ ਉਪਲ ਜੱਬਾ ਸਿਟੀ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ ਤੋਂ। ਬਹੁਤ ਬਹੁਤ ਆਪ ਸਭ ਦੇ ਧੰਨਵਾਦੀ ਹਾਂ ਕਿ ਆਪ ਸਭ ਨੇ ਹੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਚੱਲਦੇ ਹਾਂ ਜੀ ਪਟਿਆਲਾ, ਜਿੱਥੇ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਕਈ ਦਿਨਾਂ ਤੋਂ ਆਪਾਂ ਖਬਰਾਂ ਅਮਰਨਾਥ ਦੀ ਯਾਤਰਾ ਲਈ ਜਿਹੜੇ ਜਾਂਦੇ ਨੇ ਉਹਨਾਂ ਦੀ ਗੱਲ ਕਰਦੇ ਹਾਂ। ਵੈਸੇ ਤਾਂ ਬਹੁਤ ਸਾਰੇ ਜਿਹੜੇ ਗੁਰਧਾਮ ਆ ਇੱਦਾਂ ਦੀ ਜਗ੍ਹਾ 'ਤੇ ਆ ਕਿ ਉੱਥੇ ਖਤਰਾ ਹੀ ਬਣਿਆ ਰਹਿੰਦਾ ਆ। ਅਤੇ ਦੂਜੀ ਘਟਨਾ ਆ ਅਮਰਨਾਥ ਯਾਤਰਾ ਲਈ ਗਏ ਜਿਹੜੀ ਬੱਸ ਸੀ ਉਹ ਖੱਡ ਦੇ ਵਿੱਚ ਡਿੱਗੀ। ਬਿਲਕੁਲ ਜੀ, ਹਾਦਸੇ ਤਾਂ ਭਾਰਤ ਦੀਆਂ ਸੜਕਾਂ ਤੇ ਰੋਜ਼ ਹੀ ਜਿਹੜੇ ਆ ਜੀ ਵਾਪਰਦੇ ਆ। ਹਾਦਸੇ ਤਾਂ ਕੋਈ ਖਬਰ ਹੀ ਨਹੀਂ ਆ ਅਸਲ ਦੇ ਵਿੱਚ। ਪਰ ਜਿਹੜੀ ਇਹ ਧਾਰਮਿਕ ਸਥਾਨਾਂ ਤੇ ਜਾਂਦੀ ਜਿਹੜੀ ਯਾਤਰਾ ਹੈ, ਜੋ ਬੇਨਿਯਮੀਆਂ ਇਹਦੇ ਦੌਰਾਨ ਜਿਹੜੀਆਂ ਜੀ ਉਹ ਕੀਤੀਆਂ ਜਾਂਦੀਆਂ, ਉਹ ਧਰਮ ਦੇ ਨਾਂ ਤੇ ਕੀਤੀਆਂ ਜਾਂਦੀਆਂ ਜੀ। ਟਰੱਕਾਂ ਦੀਆਂ ਦੋ ਛੱਤਾਂ ਜਿਹੜੀਆਂ ਬਣਾ ਲਈਆਂ, ਉਹਦੇ ਵਿੱਚ ਸਵਾਰੀਆਂ ਢੋਈਆਂ ਨਹੀਂ ਜਾ ਸਕਦੀਆਂ, ਪਰ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ, ਕਿਉਂਕਿ ਜਦੋਂ ਮੂਹਰੇ ਝੰਡਾ ਲੱਗ ਗਿਆ ਜਾਂ ਫਲੈਕਸ ਜਿਹੜੀ ਹੈ ਜੀ ਉਹ ਛੋਟੀ ਜਿਹੀ ਲੱਗ ਗਈ ਫਲਾਨੀ ਜਗ੍ਹਾ ਦੇ ਉੱਤੇ ਯਾਤਰਾ ਜਿਹੜੀ ਜਾ ਰਹੀ ਹੈ, ਫਿਰ ਕੋਈ ਪੁਲਿਸ ਵਾਲਾ ਰੋਕ ਕੇ ਪੰਗਾ ਜਿਹੜਾ ਜੀ ਉਹ ਕਿਉਂ ਲਊਗਾ। ਇਹ ਲੋਕ ਜਿਹੜੇ ਬਹੁਤੇ ਨੇ ਜੀ ਉਹ ਅਕਸਰ ਉਹ ਹੁੰਦੇ ਆ ਜਿਹੜੇ ਫਲੈਟ ਸੜਕਾਂ ਦੇ ਉੱਤੇ ਚਲਾਉਣ ਜਿਹੜਾ ਉਹ ਗਿੱਜੇ ਹੁੰਦੇ ਆ। ਚਾਹੇ ਉਹ ਹੇਮਕੁੰਟ ਨੂੰ ਗਏ ਜਿਹੜੇ 8 ਜਾਣੇ ਨੇ ਉਹਨਾਂ ਦੇ ਨਾਲ ਵਾਪਰਿਆ ਜਿਹੜਾ ਸੰਭਾਵੀ ਹਾਦਸਾ ਹੋਵੇ, ਹਾਲਾਂਕਿ ਅਜੇ ਉਹਦਾ ਵੀ ਕੁਛ ਵੀ ਜਿਹੜਾ ਜੀ ਉਹ ਪਤਾ ਨਹੀਂ ਲੱਗਿਆ। ਉਹਨਾਂ ਦੇ ਜਿਹੜੇ ਘਰ ਦੇ ਨੇ ਉਹ ਵੀ ਇੱਕ ਰਾਏ ਦੇ ਵਿੱਚ ਨਹੀਂ ਹੈਗੇ ਕਿ ਅਸਲ ਦੇ ਵਿੱਚ ਹੋਇਆ ਕੀ ਆ, ਕਿਉਂਕਿ ਇੱਦਾਂ ਦਾ ਮੰਨ ਲੈਣਾ ਬਹੁਤ ਔਖਾ ਹੁੰਦਾ ਜੀ, ਬਹੁਤ ਔਖਾ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਮੰਨ ਲੈਣਾ ਕਿ ਇੱਦਾਂ ਦਾ ਕੋਈ ਹਾਦਸਾ ਹੋਇਆ। ਕੀ ਹੋਇਆ ਉਹ ਤਾਂ ਬਾਅਦ ਵਾਲੀ ਗੱਲ ਆ ਜੀ, ਪਰ ਇਹ ਹਾਦਸਾ ਜਿਹੜਾ ਵਾਪਰਿਆ ਇਹ ਇੱਧਰ ਅਮਰਨਾਥ ਦੀ ਜਿਹੜੀ ਗੁਫਾ ਹੈ ਉਹਨੂੰ ਜਾਂਦੇ ਜਿਹੜੇ ਸ਼ਰਧਾਲੂ ਆ ਉਹਨਾਂ ਦੇ ਨਾਲ ਵਾਪਰਿਆ। ਕੁਝ ਦਿਨ ਪਹਿਲਾਂ ਵੈਸੇ ਅੱਤਵਾਦੀਆਂ ਨੇ ਹਮਲਾ ਜਿਹੜਾ ਕੀਤਾ ਸੀਗਾ, ਇਹ ਜਿਹੜਾ ਜੀ ਇਹ ਡਰਾਈਵਰ ਦੀ ਗਲਤੀ ਦੇ ਨਾਲ ਹਾਦਸਾ ਜਿਹੜਾ ਹੋਇਆ। ਇਹ ਜੰਮੂ ਸ਼੍ਰੀਨਗਰ ਮਾਰਗ ਦੇ ਉੱਤੇ ਰਾਮਬਨ ਪੈਂਦਾ, ਉੱਥੇ ਖੱਡ ਦੇ ਵਿੱਚ ਬੱਸ ਡਿੱਗੀ। 17 ਜਿਹੜੇ ਆ ਜੀ ਉਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਜਿਹੜੇ ਸ਼ਰਧਾਲੂ ਸੀਗੇ। 29 ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਇਹ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਨਾਲ ਸੰਬੰਧਿਤ ਨੇ। ਮਰਨ ਵਾਲਿਆਂ ਦੇ ਵਿੱਚ 2 ਔਰਤਾਂ ਵੀ ਜਿਹੜੀਆਂ ਜੀ ਉਹ ਹੈਗੀਆਂ ਨੇ। ਬੱਸ ਬੇਕਾਬੂ ਹੋ ਕੇ ਬਾਜ਼ੀਆਂ ਜਿਹੜੀ ਸੀ ਉਹ ਖਾਂਦੀ ਹੋਈ ਨਾਲੇ ਦੇ ਵਿੱਚ ਡਿੱਗ ਪਈ। ਤੇ ਜਿਹੜਾ ਜੀ ਇਹ ਦੱਸਿਆ ਗਿਆ ਜੀ ਕਿ ਜੰਮੂ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਹ ਬੱਸ ਸੀਗੀ ਜਿਹੜੀ ਅਮਰਨਾਥ ਯਾਤਰੂਆਂ ਦੇ ਲਈ ਰਵਾਨਾ ਹੋਇਆ। ਜਿਹੜਾ ਕੋਈ 3600 ਦੇ ਕਰੀਬ ਸ਼ਰਧਾਲੂ ਸੀ, ਉਹਨਾਂ ਦੇ ਕਾਫਲੇ ਦਾ ਇੱਕ ਹਿੱਸਾ ਸੀਗੀ। ਇਸ ਤਰ੍ਹਾਂ ਦੇ ਇਹ ਵਾਪਰਨ ਵਾਲਾ ਕੋਈ ਪਹਿਲਾ ਹਾਦਸਾ ਨੀਗਾ। ਹਰ ਸਾਲ ਜਿਹੜੇ ਹਾਦਸੇ ਵਾਪਰਦੇ ਆ ਤੇ ਇੱਥੇ ਬਣੀ ਬਣਾਈ ਜਿਹੜਾ ਨਾ ਜੀ ਉਸੇ ਤਰੀਕੇ ਦੇ ਨਾਲ ਜਿਹੜਾ ਅਫਸੋਸ ਪ੍ਰਗਟ ਹੋ ਜਾਂਦਾ। ਤੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਵਿੱਤੀ ਮਦਦ ਦਾ ਜਿਹੜਾ ਜੀ ਉਹ ਐਲਾਨ ਕਰ ਦਿੱਤਾ ਕਿ ਮਰਨ ਵਾਲਿਆਂ ਨੂੰ 2-2 ਲੱਖ ਰੁਪਈਆ, ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਜੀ ਉਹ ਦਿੱਤਾ ਜਾਊਗਾ। ਇਹ ਹਾਦਸੇ ਵਾਪਰਦੇ ਕਿਉਂ ਨੇ ਇਹਦੇ ਉੱਤੇ ਜਿਹੜਾ ਜੀ ਉਹ ਕੋਈ ਗੌਰ ਨਹੀਂ ਕਰਦਾ। 3 ਸਾਲ ਤੋਂ ਉੱਪਰ ਦਾ ਜਿਹੜਾ ਜੀ ਉਹ ਸਮਾਂ ਹੋ ਗਿਆ ਇਹ ਉਡੀਕਦਿਆਂ ਹੋਇਆ ਕਿ ਭਾਰਤ ਦੇ ਵਿੱਚ ਸਖਤ ਟ੍ਰੈਫਿਕ ਨਿਯਮ ਜਿਹੜੇ ਆ ਜੀ ਉਹ ਆ ਰਹੇ ਆ। ਨਿਤਿਨ ਗਡਕਰੀ ਹੋਰੀ ਇਹੀ ਕਹੀ ਜਾਂਦੇ ਆ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਉਹ ਕਦੋਂ ਆ ਰਹੇ ਆ, ਉਹ ਕਿੱਧਰ ਦੀ ਆ ਰਹੇ ਆ, ਉਹ ਪੈਦਲ ਆ ਰਹੇ ਆ, ਜਿਨ੍ਹਾਂ ਨੂੰ ਤੁਰ ਕੇ ਆਉਣ ਦੇ ਸਮਾਂ ਲੱਗ ਰਿਹਾ ਇਹ ਨਹੀਂ ਪਤਾ ਜੀ। ਇਸੇ ਕਰਕੇ ਜਿਹੜੀ ਇੱਥੋਂ ਦੀਆਂ ਸੜਕਾਂ ਦੇ ਉੱਤੇ ਮੌਤ ਜਿਹੜੀ ਹੈ ਜੀ, ਤੁਸੀਂ ਇਹ ਕਹਿ ਲਓ ਕਿ ਉਹ ਦਨਦਨਾਉਂਦੀ ਫਿਰਦੀ ਹੈ। ਲੋਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਆਦਮਬੋ ਕਰਦੇ ਫਿਰਦੇ ਨੇ ਦੂਜਿਆਂ ਨੂੰ ਮਿਧਣ ਦੇ ਵਾਸਤੇ। ਜੀ ਜੀ ਬਿਲਕੁਲ, ਹਰ ਇੱਕ ਨੂੰ ਬੜੀ ਕਾਹਲੀ ਜਿਹੀ ਪਈ ਹੋਈ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਾਦਰੀ ਦੀ। ਜਿਹੜਾ ਈਸਾਈ ਭਾਈਚਾਰੇ ਦਾ ਪਾਦਰੀ ਸੀਗਾ ਉਹਨਾਂ ਨੇ ਰਸਤੇ ਰੋਕੇ, ਹਾਈਵੇ ਰੋਕਿਆ। ਜੀ ਇਹ ਜਿਹੜਾ ਕਤਲ ਲੁਧਿਆਣੇ ਦੇ ਸਲੀਮ ਤਾਬਰੀ ਦੇ ਵਿੱਚ ਜਿਹੜਾ ਦੀ ਹੋਇਆ, ਜਿੱਥੇ ਚਰਚ ਦੇ ਨਾਲ ਜਿਹੜਾ ਪਾਦਰੀ ਦਾ ਘਰ ਸੀਗਾ ਜੀ, ਉਹ ਫੋਨ ਸੁਣਦਿਆਂ ਬਾਹਰ ਆਇਆ ਤੇ ਬਾਹਰ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਉਹਨੂੰ ਨੇੜੇ ਤੋਂ ਗੋਲੀਆਂ ਜਿਹੜੀਆਂ ਸੀਗੀਆਂ ਉਹ ਮਾਰ ਦਿੱਤੀਆਂ।
ਇਹ ਜਿਹੜੇ ਜੀ 2 ਜਾਣੇ ਸੀਗੇ ਜਿਨ੍ਹਾਂ ਨੇ ਗੋਲੀਆਂ ਜਿਹੜੀਆਂ ਉਹ ਮਾਰੀਆਂ, ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਆ ਜੀ ਉਹ ਹੋਈ ਨਹੀਂ। ਜਿਹੜਾ ਇਹ ਮਸੀਹ ਭਾਈਚਾਰਾ ਇਹ ਸੜਕਾਂ ਦੇ ਉੱਤੇ ਉਤਰ ਆਇਆ ਤੇ ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਹੈ ਜਿਹੜਾ ਇੱਥੇ ਆਪਣੇ ਜਲੰਧਰ ਨੂੰ ਜਾਂਦਾ, ਜਲੰਧਰ ਦਿੱਲੀ ਜਿਹੜਾ ਹੈਗਾ ਜੀ ਬਸਤੀ ਜੋਧੇਵਾਲਾ ਦੇ ਕੋਲੇ ਤੇ ਹੋਟਲ ਅਮਲਤਾਸ ਦੇ ਨੇੜੇ ਸੀਗਾ ਜੀ, ਇਹਨਾਂ ਨੇ ਸੜਕਾਂ ਦੇ ਉੱਤੇ ਆ ਕੇ ਪੂਰਾ ਟ੍ਰੈਫਿਕ ਰੋਕ ਦਿੱਤਾ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲਾਈਨਾਂ ਸੀਗੀਆਂ ਉਹ ਟ੍ਰੈਫਿਕ ਦੀਆਂ ਲੱਗ ਗਈਆਂ। ਪੁਲਿਸ ਜਿਹੜੀ ਸੀ ਉਹਨੇ ਤੁਰੰਤ ਪਹੁੰਚ ਕੇ ਟ੍ਰੈਫਿਕ ਨੂੰ ਜਿਹੜਾ ਜੀ ਉਹ ਦੂਰ ਕੀਤਾ ਭੀੜ ਤੋਂ, ਤਾਂ ਕਿ ਕਿਤੇ ਭੀੜ ਜਿਹੜੀ ਆ ਉਹ ਇਹਨਾਂ ਵਹੀਕਲਸ ਦਾ ਨੁਕਸਾਨ ਨਾ ਪਹੁੰਚਾਵੇ। ਇੱਕ ਪੁਲਿਸ ਵਾਲੇ ਨੇ ਜਿਹੜਾ ਸੀਗਾ ਜੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਟ੍ਰੈਫਿਕ ਨਾ ਰੋਕਣ, ਅਸੀਂ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਾਂ, ਪਰ ਇਹ ਉਸ ਆਫੀਸਰ ਦੇ ਗਲ ਵੀ ਜਿਹੜਾ ਜੀ ਉਹ ਪਏ। ਜਿਸ ਆਫੀਸਰ ਨੂੰ ਪੁਲਿਸ ਵਾਲੇ ਜਿਹੜੇ ਸੀ ਉੱਥੋਂ ਫਿਰ ਕੱਢ ਕੇ ਲੈ ਗਏ। ਇਹ ਜਿਹੜਾ ਈਸਾਈ ਭਾਈਚਾਰਾ ਜੀ ਉਹ ਇਹ ਕਹਿੰਦਾ ਕਿ ਉਨੀ ਦੇਰ ਤੱਕ ਉਹ ਕਤਲ ਕੀਤੇ ਗਏ ਪਾਦਰੀ ਦੀਆਂ ਅੰਤਮ ਰਸਮਾਂ ਜਿਹੜੀਆਂ ਨਿਭਾਉਣਗੇ ਨਹੀਂ, ਉਹਨੂੰ ਦਫਨ ਨਹੀਂ ਕਰਨਗੇ, ਜਿੰਨੀ ਦੇਰ ਤੱਕ ਕਾਤਲ ਜਿਹੜੇ ਆ ਉਹ ਫੜੇ ਨਹੀਂ ਜਾਂਦੇ। ਜਿਹੜੀ ਪੁਲਿਸ ਆ ਉਹਨੇ ਸਿੱਟ ਜਿਹੜੀ ਆ ਜੀ ਉਹ ਬਣਾਈ ਆ, ਜਿਹੜੀ ਕਿ ਇਨਵੈਸਟੀਗੇਸ਼ਨ ਕਰ ਰਹੀ ਆ। ਇਸ ਏਰੀਏ ਦੇ ਵਿੱਚ ਲੱਗੇ ਸੀਵੀ ਕੈਮਰੇ ਜਿਹੜੇ ਆ ਜੀ ਉਹ ਖੰਗਾਲੇ ਜਾ ਰਹੇ ਆ। ਮੁੱਖ ਮੰਤਰੀ ਹੋਰਾਂ ਨੇ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ। ਉਹਨਾਂ ਨੇ ਜਿਹੜੇ ਪਰਿਵਾਰ ਦੀ ਵਿੱਤੀ ਮਦਦ ਵੀ ਕੀਤੀ ਆ ਤੇ ਪਰਿਵਾਰ ਦੇ ਜਿਹੜਾ ਜੀ ਮਾਰਿਆ ਗਿਆ ਪਾਦਰੀ ਆ ਉਹਦੇ ਮੁੰਡੇ ਨੂੰ ਨੌਕਰੀ ਦੇਣ ਦੀ ਗੱਲ ਵੀ ਜਿਹੜੀ ਆ ਉਹ ਕੀਤੀ ਆ। ਸਵਾਲ ਇਹ ਆ ਕਿ ਇਹੋ ਜਿਹੇ ਕਤਲਾਂ ਦੇ ਵਿੱਚੋਂ ਕਿਹਦਾ ਫਾਇਦਾ ਜਿਹੜਾ ਜੀ ਉਹ ਹੋ ਸਕਦਾ। ਉਹ ਚਾਹੇ ਜਗਦੀਸ਼ ਗਗਨੇਜਾ ਹੋਰਾਂ ਦਾ ਕਤਲ ਹੋਵੇ, ਚਾਹੇ ਉਹ ਜਿਹੜਾ ਸਰਸੇ ਵਾਲਾ ਡੇਰਾ ਉਹਦੇ ਪ੍ਰੇਮੀਆਂ ਦਾ ਕਤਲ ਹੋਵੇ ਜਿਹਦੇ 'ਚ ਪਿਓ ਪੁੱਤ ਵੀ ਮਾਰੇ ਗਏ ਸੀਗੇ, ਚਾਹੇ ਉਹ ਭੈਣੀ ਸਾਹਿਬ ਜਿਹੜਾ ਕੂਕੇ ਨੇ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਦਾ ਕਤਲ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ ਥਾਂ ਦੇ ਉੱਤੇ ਹੋਵੇ। ਇਹਨਾਂ ਦੇ ਵਿੱਚੋਂ ਜਿਹੜਾ ਜੀ ਫਾਇਦਾ ਉਹ ਕਿਹਨੂੰ ਹੋ ਸਕਦਾ, ਕਿਉਂਕਿ ਵੇਖਿਆ ਜਾਵੇ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਗਹਿਰੀ ਸਾਜ਼ਿਸ਼ ਜਿਹੜੀ ਆ ਜੀ ਉਹ ਜ਼ਰੂਰ ਕੰਮ ਕਰ ਰਹੀ ਆ। ਇਹ ਪੰਜਾਬ ਵਾਲੇ ਹੀ ਆ ਜਿਹੜੇ ਕਿ ਭੜਕੇ ਨਹੀਂ, ਇੰਨਾ ਕੁਛ ਹੋਣ ਦੇ ਬਾਵਜੂਦ, ਇੰਨੇ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੇ ਬਾਵਜੂਦ ਉਹਨਾਂ ਨੇ ਆਪਸੀ ਭਾਈਚਾਰਾ ਜਿਹੜਾ ਜੀ ਉਹ ਕਾਇਮ ਰੱਖਿਆ। ਸ਼ਾਇਦ ਇਹ ਜਿਹੜਾ ਜੀ ਇਹਨਾਂ ਨੂੰ ਹੁਣ ਟੋਹ ਕੇ ਵੇਖਣ ਦੀ ਕੋਸ਼ਿਸ਼ ਆ ਵੀ ਇਹਨਾਂ ਚੋਂ ਕੌਣ ਬੋਲਦਾ, ਕਿੰਨਾ ਜਿਹੜਾ ਜੀ ਉਹ ਬੋਲਦਾ। ਲੁਧਿਆਣੇ ਦੇ ਵਿੱਚ ਇਹਨਾਂ ਦੀ ਗਿਣਤੀ ਕਾਫੀ ਹੈਗੀ ਆ, ਮਾਝੇ ਦੇ ਖੇਤਰ ਦੇ ਵਿੱਚ ਵਾਹਵਾ ਗਿਣਤੀ ਦੇ ਵਿੱਚ ਜਿਹੜਾ ਜੀ ਈਸਾਈ ਭਾਈਚਾਰਾ ਰਹਿੰਦਾ ਤੇ ਉੱਥੇ ਇਹਨਾਂ ਦੇ ਕਾਫੀ ਸਾਰੇ ਗਿਰਜਾ ਘਰ ਵੀ ਜਿਹੜੇ ਆ ਉਹ ਹੈਗੇ ਆ। ਜਿੰਨੀ ਦੇਰ ਤੱਕ ਇਹਨਾਂ ਕਤਲਾਂ ਦੀ ਜਿਹੜੀ ਆ ਜੀ ਪੈੜ ਨਹੀਂ ਨੱਪੀ ਜਾਂਦੀ ਕਿ ਕੌਣ ਨੇ ਇਹਦੇ ਪਿੱਛੇ, ਸਵਾਲ ਇਹ ਆ ਉਹ ਚਾਹੇ ਜਗਦੀਸ਼ ਗਗਨੇਜਾ ਦਾ ਕਤਲ ਹੋਵੇ ਤੇ ਚਾਹੇ ਉਹ ਪਿਓ ਪੁੱਤਾਂ ਦਾ ਕਤਲ ਹੋਵੇ, ਜਿਹੜੇ ਡੇਰਾ ਪ੍ਰੇਮੀ ਸੀ ਉਹਦੇ ਵਿੱਚ ਇੱਕੋ ਜਿਹੇ ਚਿਹਰੇ ਜਿਹੜੇ ਆ ਉਹ CCTV ਕੈਮਰੇ 'ਚ ਦਿਖਦੇ ਆ, ਮੁੜ ਕੇ ਉਹ ਕਿੱਧਰ ਨੂੰ ਗਾਇਬ ਹੋ ਜਾਂਦੇ ਆ, ਉਹਨਾਂ ਨੂੰ ਅਸਮਾਨ ਖਾ ਜਾਂਦਾ ਜਾਂ ਧਰਤੀ ਨਿਗਲ ਜਾਂਦੀ ਆ, ਉਹ ਕਿਸੇ ਹੋਰ ਜਗ੍ਹਾ ਤੋਂ ਲੰਘਦੇ ਨਜ਼ਰ ਨਹੀਂ ਆਉਂਦੇ, ਕਿਸੇ ਹੋਰ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਨਹੀਂ ਦਿਸਦੇ, ਜਿਹਦੇ ਕਰਕੇ ਤੁਸੀਂ ਇਹ ਕਹਿ ਲਓ ਕਿ ਇਹ ਬਹੁਤ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੀਤੇ ਗਏ ਕਤਲ ਕਹੇ ਜਾ ਸਕਦੇ। ਬਿਲਕੁਲ ਜੀ, ਛਬੀਲਾਂ ਲਾ ਕੇ ਵੀ ਕੀਤੇ ਜਾਂਦੇ, ਕੀ ਕੀਤਾ ਜਾਵੇ। ਤਾਂ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸੂਬਾ ਅਹੁਦੇਦਾਰਾਂ ਦੀ ਪਾਰਟੀ ਦੇ ਲਈ ਜਿਹੜੇ ਨਾਮਜ਼ਦ ਕੀਤੇ ਗਏ ਆ, ਪਹਿਲੀ ਸੂਚੀ ਜਾਰੀ। ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਜੀ, ਉਸ ਤੋਂ ਬਾਅਦ ਜਿਹੜੇ ਪੂਰਾ ਢਾਂਚਾ ਸੀਗਾ ਉਹ ਭੰਗ ਕਰ ਦਿੱਤਾ ਗਿਆ ਸੀਗਾ। ਉਡੀਕੀ ਜਾ ਰਹੀ ਸੀਗੀ ਇਹ ਸੂਚੀ, ਜਿਹੜੀ ਪਹਿਲੀ ਸੂਚੀ ਆ ਉਹ ਜਾਰੀ ਕੀਤੀ ਗਈ ਆ। ਇਹਦੇ ਵਿੱਚ ਜ਼ੋਨ ਜਿਹੜੇ 5 ਬਣਾਏ ਗਏ ਆ, 3 ਮਾਲਵੇ ਦੇ, ਮਾਝਾ ਤੇ ਦੁਆਬਾ 5 ਜ਼ੋਨ ਆ। ਇਹਨਾਂ ਦੀ ਨੁਮਾਇੰਦੇ ਜਿਹੜੇ ਨੇ ਜੀ ਉਹਨਾਂ ਦੇ ਨਾਮ ਜਿਹੜੇ ਦਿੱਤੇ ਗਏ ਆ। ਸਿਰਫ 2 ਔਰਤਾਂ ਨੇ ਜਿਹੜੀਆਂ ਇਸ ਪਹਿਲੇ ਐਲਾਨੇ ਗਏ ਢਾਂਚੇ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਬਹੁਤੇ ਉਹ ਨੇ ਜੀ ਜਿਹੜੇ ਅਸੈਂਬਲੀ ਚੋਣਾਂ ਹਾਰੇ ਨੇ, ਉਹਨਾਂ ਨੂੰ ਇਸ ਢਾਂਚੇ ਦੇ ਵਿੱਚ ਜਿਹੜਾ ਜੀ ਉਹ ਐਡਜਸਟ ਕੀਤਾ ਗਿਆ। ਇਹ ਜਿਹੜੀ ਸੂਚੀ ਹੈ ਜੀ ਅਮਨ ਅਰੋੜਾ ਹੋਰਾਂ ਨੇ ਜਾਰੀ ਜਿਹੜੀ ਕੀਤੀ ਆ। ਇਹ ਆਖਿਆ ਕਿ ਪਾਰਟੀ ਹਾਈ ਕਮਾਂਡ ਤੇ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਭਗਵੰਤ ਮਾਨ ਹੋਰੀ, ਉਹਨਾਂ ਦੀ ਸਹਿਮਤੀ ਦੇ ਨਾਲ ਇਹ ਜਿਹੜੀ ਸੂਚੀ ਆ ਇਹ ਜਾਰੀ ਕੀਤੀ ਗਈ ਆ। ਜਿਹੜੇ ਮਾਝਾ ਜ਼ੋਨ ਦਾ ਪ੍ਰਧਾਨ ਕੰਵਰਪ੍ਰੀਤ ਕਾਕੀ ਨੂੰ ਲਾਇਆ ਗਿਆ। ਮਾਝੇ ਦੇ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਤੇ ਤਰਨਤਾਰਨ 4 ਜ਼ਿਲ੍ਹੇ ਜਿਹੜੇ ਆ ਉਹ ਸ਼ਾਮਲ ਕੀਤੇ ਗਏ ਆ। ਦੁਆਬੇ ਦੇ ਖੇਤਰ ਦੇ ਵਿੱਚ ਜਿਹੜੇ ਜ਼ਿਲ੍ਹੇ ਨੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਦੀ ਪ੍ਰਧਾਨਗੀ ਜਿਹੜੀ ਆ ਪਰਮਜੀਤ ਸਚਦੇਵਾ ਨੂੰ ਦਿੱਤੀ ਗਈ ਆ। ਮਾਲਵਾ ਜ਼ੋਨ 1 ਜਿਹੜਾ ਉਹਦੇ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ, ਇੱਥੇ ਅਨਿਲ ਠਾਕਰ ਨੂੰ ਪ੍ਰਧਾਨ ਲਾਇਆ ਗਿਆ। ਜ਼ੋਨ 2 ਦੇ ਵਿੱਚ ਫਰੀਦਕੋਟ, ਮੋਗਾ, ਲੁਧਿਆਣਾ, ਫਤਿਹਗੜ੍ਹ ਸਾਹਿਬ ਜਿਹੜਾ ਜੀ ਇੱਥੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਹੋਰਾਂ ਨੂੰ ਲਾਇਆ ਗਿਆ, ਜਿਹੜੇ ਫਰੀਦਕੋਟ ਤੋਂ ਚੋਣ ਲੜੇ ਸਨ।
ਬਰਨਾਲਾ, ਸੰਗਰੂਰ, ਪਟਿਆਲਾ, ਰੋਪੜ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਮਾਲਵਾ ਜ਼ੋਨ 3 ਦੇ ਵਿੱਚ ਸ਼ਾਮਲ ਕੀਤਾ ਗਿਆ। ਦਲਵੀਰ ਸਿੰਘ ਢਿੱਲੋਂ ਇਹਨਾਂ ਨੂੰ ਜਿਹੜਾ ਜੀ ਇੱਥੋਂ ਦਾ ਪ੍ਰਧਾਨ ਲਾਇਆ ਗਿਆ। ਜਿਹੜੀ ਅਨੁਸ਼ਾਸਨੀ ਕਮੇਟੀ ਆ ਉਹਦੇ ਵਿੱਚ ਡਾਕਟਰ ਇੰਦਰਵੀਰ ਸਿੰਘ ਨਿੱਜਰ, ਜਸਬੀਰ ਸਿੰਘ ਵੀਰ, ਕਰਨਲ ਭੁਲਿੰਦਰ ਸਿੰਘ, ਬ੍ਰਿਗੇਡੀਅਰ ਰਾਜਕੁਮਾਰ ਤੇ ਰਾਜ ਲਾਲੀ ਗਿੱਲ ਨੂੰ ਜਿਹੜਾ ਜੀ ਉਹ ਲਿਆ ਗਿਆ। ਸਾਰੇ ਸੰਸਦ ਮੈਂਬਰ ਤੇ ਵਿਧਾਇਕ ਜਿਹੜੇ ਨੇ ਉਹ ਸੂਬਾ ਕਾਰਜਕਾਰਨੀ ਦੇ ਜਿਹੜੇ ਮੈਂਬਰ ਆ ਉਹ ਹੋਣਗੇ। ਇਹਦੇ ਵਿੱਚ ਜਨਰਲ ਸੈਕਟਰੀ ਵੀ ਜਿਹੜੇ ਆ ਜੀ ਉਹ ਲਾਏ ਗਏ ਨੇ। ਹੁਣ ਇਹ ਕਿਹਾ ਗਿਆ ਜੀ ਕਿ ਅਗਲੀ ਜਿਹੜੀ ਸੂਚੀ ਆਊਗੀ ਉਹਦੇ ਵਿੱਚ ਡਿਸਟ੍ਰਿਕਟ ਪ੍ਰਧਾਨ ਜਿਹੜੇ ਆ ਉਹ ਲਾਏ ਜਾਣਗੇ ਤੇ ਉਸ ਤੋਂ ਬਾਅਦ ਡਿਸਟ੍ਰਿਕਟ ਪ੍ਰਧਾਨ ਜਿਹੜੇ ਨੇ ਉਹ ਜਿਹੜੇ ਵੱਖ-ਵੱਖ ਜ਼ੋਨ ਬਣਾਏ ਗਏ ਆ ਇਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੇ ਨਾਲ ਮਿਲ ਕੇ ਫਿਰ ਅੱਗੋਂ ਜਿਹੜੀ ਆ ਉਹ ਟੀਮ ਬਣਾਉਣਗੇ। ਅਜੇ ਤੱਕ ਇਹਦੇ ਉੱਤੇ ਕੋਈ ਤਿੱਖੀ ਪ੍ਰਤੀਕਿਰਿਆ ਜਿਹੜੀ ਜੀ ਜਿਨ੍ਹਾਂ ਨੂੰ ਨਹੀਂ ਅਹੁਦੇਦਾਰੀਆਂ ਮਿਲੀਆਂ ਉਹਨਾਂ ਦੇ ਵੱਲੋਂ ਅਜੇ ਤੱਕ ਤਾਂ ਕੋਈ ਜਿਹੜੀ ਆ ਜੀ ਉਹ ਆਈ ਨਹੀਂ ਗੀ। ਸ਼ਾਇਦ ਹੋ ਸਕਦਾ ਜੀ ਇਸ ਕਰਕੇ ਕਿ ਅਜੇ ਬਾਕੀ ਲਿਸਟਾਂ ਜਿਹੜੀਆਂ ਉਹ ਆਉਣੀਆਂ ਬਾਕੀ ਨੇ, ਉਧਰ ਜਿਹੜੀ ਆ ਜੀ ਉਹ ਐਡਜਸਟਮੈਂਟ ਕੁਛ ਹੋ ਸਕਦੀ ਹੈ। ਬਿਲਕੁਲ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੌਨਸੂਨ ਦਾ, ਪਾਰਲੀਮੈਂਟ ਦਾ ਸੈਸ਼ਨ ਉਹ ਅੱਜ ਤੋਂ ਸ਼ੁਰੂ। ਬਿਲਕੁਲ ਜੀ, ਅੱਜ ਇਹ ਮੌਨਸੂਨ ਦਾ ਜਿਹੜਾ ਸੈਸ਼ਨ ਆ ਜੀ ਕਾਫੀ ਤਿੱਖਾ ਹੋਣ ਦੇ ਆਸਾਰ ਜਿਹੜੇ ਜੀ ਉਹ ਨਜ਼ਰ ਆ ਰਹੇ ਨੇ, ਕਿਉਂਕਿ ਜਿਹੜੇ ਇੱਥੇ ਬੇਮੁਹਾਰੇ ਹੋਏ ਪਏ ਗਾਂ ਰੱਖਿਅਕ ਨੇ, ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੇ, ਜੰਮੂ ਕਸ਼ਮੀਰ ਦੀ ਵਿਗੜੀ ਪਈ ਹਾਲਤ ਹੈ ਤੇ ਕੁਝ ਵਿਰੋਧੀ ਧਿਰ ਦੇ ਆਗੂਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਜਿਹੜੇ ਲਾਏ ਗਏ ਨੇ, CBI ਦੀਆਂ ਰੇਡ ਕਰਾਈਆਂ ਗਈਆਂ ਨੇ, ਚਾਈਨਾ ਦੇ ਨਾਲ ਜਿਹੜਾ ਵਿਵਾਦ ਚੱਲ ਰਿਹਾ, ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਘੇਰਨ ਦੇ ਯਤਨਾਂ ਦੇ ਵਿੱਚ ਜਿਹੜਾ ਉਹ ਰਹਿਣਗੀਆਂ। ਬੇਸ਼ੱਕ ਅੱਜ ਤਾਂ ਬਹੁਤੀ ਕੋਈ ਕਾਰਵਾਈ ਜਿਹੜੀ ਆ ਉਹ ਹੋਣੀ ਨਹੀਂ ਆ, ਕਿਉਂਕਿ ਵਿਛੜ ਚੁੱਕੇ ਸਿਆਸਤਦਾਨ ਜਿਹੜੇ ਆ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ਤੇ ਭਲਕ ਤੋਂ ਜਿਹੜੀ ਹੈ ਜੀ ਇਹ ਚੱਲਣ ਦੀ ਉਮੀਦ ਆ। 11 ਅਗਸਤ ਤੱਕ ਜਿਹੜਾ ਜੀ ਇਹ ਸਮਾਗਮ ਚੱਲੂਗਾ। ਗੁਲਾਮ ਨਬੀ ਆਜ਼ਾਦ ਹੋਰਾਂ ਨੇ ਕਿਹਾ ਕਿ ਕਾਂਗਰਸ ਤੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕਸ਼ਮੀਰ ਮਸਲੇ ਤੋਂ ਇਲਾਵਾ ਚਾਈਨਾ ਦੇ ਨਾਲ ਵਿਵਾਦ ਦੇ ਉੱਤੇ ਸਰਕਾਰ ਨੂੰ ਘੇਰਨਗੀਆਂ। ਕਸ਼ਮੀਰ ਮਸਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਗੱਲਬਾਤ ਦੇ ਸਾਰੇ ਬੂਹੇ ਬੰਦ ਕਰ ਦਿੱਤੇ ਗਏ ਆ, ਜਿਹਦੇ ਕਰਕੇ ਵਾਦੀ ਦੇ ਵਿੱਚ ਸਿਆਸੀ ਘੁੱਟਣ ਵਾਲੇ ਹਾਲਾਤ ਜਿਹੜੇ ਆ ਜੀ ਉਹ ਬਣ ਗਏ ਹੋਏ ਆ। ਜਿਹੜੇ ਸਰਕਾਰ ਦੀ ਤਰਫੋਂ ਮੁਖਤਾਰ ਅਬਾਸ ਨਕਵੀ ਨੇ ਉਹ ਕਹਿੰਦੇ ਨੇ ਕਿ ਸੰਸਦ ਦੇ ਮੌਨਸੂਨ ਇਜਲਾਸ ਨੂੰ ਸਰਕਾਰ ਉਸਾਰੂ ਬਣਾਉਣਾ ਚਾਹੁੰਦੀ ਆ, ਜਿਹਦੇ ਕਰਕੇ ਬਿੱਲਾਂ ਨੂੰ ਪਾਸ ਕਰਾਉਣ 'ਚ ਮਦਦ ਲਈ ਵਿਰੋਧੀ ਧਿਰ ਨਾਲ ਚੰਗਾ ਸਹਿਯੋਗ ਤੇ ਗੱਲਬਾਤ ਜਿਹੜੀ ਹੈ ਜੀ ਉਹ ਯਕੀਨੀ ਬਣਾਈ ਜਾਊਗੀ। ਜਿਹੜਾ ਪਿਛਲਾ ਸੀਗਾ ਜੀ ਸੈਸ਼ਨ ਉਹ ਤਾਂ ਸਾਰੇ ਦਾ ਸਾਰਾ ਭੇਟ ਚੜ੍ਹ ਗਿਆ ਸੀ ਬਾਈਕਾਟ ਦੀ। ਹੁਣ ਵੇਖਣਾ ਇਹ ਹੋਊਗਾ ਜੀ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਅਜੇ ਵੀ ਇਹੀ ਰੁਖ ਅਪਣਾਉਂਦੀਆਂ ਨੇ, ਭਾਵ ਕਿ ਉਹ ਬਾਈਕਾਟ ਵਾਲੇ ਪਾਸੇ ਨੂੰ ਤੁਰਦੀਆਂ ਨੇ, ਰੌਲਾ ਰੱਪਾ ਪਾਉਂਦੀਆਂ ਨੇ, ਜਾਂ ਫਿਰ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਕਾਰ ਜਾਂ ਜਿਹੜੇ ਅਹਿਮ ਮਸਲੇ ਗਿਣਾਏ ਨੇ ਉਹਨਾਂ ਦੇ ਉੱਤੇ ਸਰਕਾਰ ਨੂੰ ਘੇਰਨ ਦਾ ਜਿਹੜਾ ਜੀ ਉਹ ਯਤਨ ਕਰਦੀਆਂ ਨੇ। ਕਿਉਂਕਿ ਸਰਕਾਰ ਜਿਹੜੀ ਹੈ ਜੀ ਉਹ ਇਸ ਵੇਲੇ ਵੇਖਿਆ ਜਾਵੇ ਤਾਂ ਡਿਫੈਂਸਿਵ ਮੋਡ ਦੇ ਵਿੱਚ ਜਿਹੜਾ ਉਹ ਤੁਰਨਾ ਸ਼ੁਰੂ ਕਰੂਗੀ। ਉਹਦਾ ਕਾਰਨ ਜਿਹੜਾ ਜੀ ਉਹ 19 ਦੀਆਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ, ਪਹਿਲਾਂ ਅਫੈਂਸਿਵ ਜਿਹੜਾ ਸੀਗਾ ਜੀ ਮੋਡ ਤੋਂ, ਦੂਜੇ ਪਾਸੇ ਜਿਹੜੀ ਪਾਰਟੀ ਪਈ ਇੱਕ ਕਿਸਮ ਦੇ ਨਾਲ ਵਿਰੋਧੀ ਧਿਰ ਹੈ, ਕਿਉਂਕਿ ਉਹਦਾ ਜਿਹੜਾ ਮਹਾਂ ਗੱਠਜੋੜ ਆ ਬਿਹਾਰ ਦੇ ਵਿੱਚ, ਜਿਸ ਕਿਸਮ ਦੇ ਨਾਲ ਉਹ ਗੱਠਜੋੜ ਹਿੱਲਦਾ ਨਜ਼ਰ ਆ ਰਿਹਾ, ਉਹ ਇੱਕ ਰਾਹਤ ਜਿਹੜੀ ਹੈ ਜੀ ਹੋ ਸਕਦੀ ਹੈ ਜਿਹੜੀ ਸੱਤਾਧਾਰੀ ਧਿਰ ਹੈ ਭਾਰਤੀ ਜਨਤਾ ਪਾਰਟੀ ਦੇ ਵਾਸਤੇ, ਕਿ ਹੋ ਸਕਦਾ ਕਿ ਇਕਜੁੱਟਤਾ ਜਿਹੜੀ ਹੈ ਜੀ ਓਨੀ ਨਾ ਦਿਖਾ ਸਕੇ ਜਿੰਨੀ ਕਿ ਉਮੀਦ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੋ ਇਹ ਡਿਪੈਂਡ ਕਰੂਗਾ ਜੀ ਵਿਰੋਧੀ ਧਿਰ ਦੀ ਇਕਜੁੱਟਤਾ ਦੇ ਉੱਤੇ ਕਿ ਉਹ ਕਿੰਨੀ ਜਿਹੜੀ ਜੀ ਇਕੱਠਿਆਂ ਹੋ ਕੇ ਸਰਕਾਰ ਨੂੰ ਘੇਰਦੀ ਹੈ ਜੀ। ਤੇ ਅੱਗੇ ਆਪਾਂ ਟਰੱਕ ਯੂਨੀਅਨ ਦੀ ਗੱਲ ਕੀਤੀ ਸੀ ਕਿ ਜਦੋਂ ਇਲੈਕਸ਼ਨ ਹੁੰਦੀ ਆ ਤਾਂ ਉੱਥੇ ਕਬਜ਼ੇ ਕਰ ਲਏ ਜਾਂਦੇ ਆ, ਪਰ ਜਦ ਦੀਆਂ ਹੁਣ ਇਹ ਤੋੜ ਦਿੱਤੀਆਂ ਗਈਆਂ ਤੇ ਟਰੱਕ ਯੂਨੀਅਨਾਂ ਦੇ ਖਤਮ ਹੋਣ ਤੋਂ ਬਾਅਦ ਟਰੱਕਾਂ ਵਾਲਿਆਂ ਦੇ ਵਿੱਚ ਬੜੇ ਭੰਬਲ ਭੁੱਸੇ ਆ। ਬਿਲਕੁਲ ਜੀ, ਕੁਛ ਹੈਗੇ ਨੇ, ਕੁਛ ਜਿਹੜੇ ਆ ਜੀ ਉਹ ਕ੍ਰੀਏਟ ਵੀ ਕੀਤੇ ਜਾ ਰਹੇ ਆ, ਕਿਉਂਕਿ ਇੱਕ ਗੱਲ ਤਾਂ ਹੈ ਨਾ ਜੀ ਕਿ ਇਹਨਾਂ ਜਿਹੜੀਆਂ ਇਹ ਯੂਨੀਅਨਸ ਨੇ, ਆਪਾਂ ਕਈ ਵਾਰੀ ਪਹਿਲਾਂ ਵੀ ਜਿਹੜੀ ਉਹ ਡਿਟੇਲ ਦਿੱਤੀ ਆ ਕਿ ਇਹਦੇ ਵਿੱਚ ਸਿਆਸੀ ਲੋਕ ਜਿਹੜੇ ਜੀ ਉਹ ਸ਼ਾਮਲ ਨੇ, ਕਿਉਂਕਿ ਇਹ ਹਮੇਸ਼ਾ ਜਿਹੜਾ ਜੀ ਉਹ ਦੇਖਿਆ ਕਿ ਜਦੋਂ ਵੀ ਇਹ ਸਰਕਾਰ ਬਦਲਦੀ ਹੈ ਸਭ ਤੋਂ ਪਹਿਲਾਂ ਟਰੱਕ ਯੂਨੀਅਨਾਂ ਦੇ ਉੱਤੇ ਇਹ ਤੁਸੀਂ ਕਹਿ ਲਓ ਕਿ ਭੱਜ ਕੇ ਜਾ ਕੇ ਜਿਹੜੇ ਆ ਉਹ ਕਬਜ਼ੇ ਕੀਤੇ ਜਾਂਦੇ ਆ। ਉਹਦਾ ਰੀਜ਼ਨ ਇਹ ਆ ਕਿ ਇਹ ਇੱਕ ਮੋਟੀ ਕਮਾਈ ਦਾ ਜਿਹੜਾ ਜੀ ਉਹ ਜ਼ਰੀਆ ਨੇ, ਉੱਥੋਂ ਜਿਹੜੇ ਆ ਜੀ ਪੈਸਾ ਬਹੁਤ ਬਣਦਾ, ਜਿਹਦੇ ਕਰਕੇ ਟਰੱਕ ਯੂਨੀਅਨਾਂ ਜਿਹੜੀਆਂ ਉਹ ਪਨਪਦੀਆਂ ਰਹੀਆਂ ਨੇ। ਔਰ ਇਹ ਵੀ ਕਿਹਾ ਜਾਂਦਾ ਸੀਗਾ ਕਿ ਜਿੱਥੇ ਜਿੱਥੇ ਟਰੱਕ ਯੂਨੀਅਨਾਂ ਹੈ ਨਹੀਂ ਗਿਆ,
ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕੁਝ ਕਾਂਗਰਸੀ ਆਗੂ ਤਰਲੋ ਮੱਛੀ ਹੋ ਰਹੇ ਸੀਗੇ ਕਿ ਉੱਥੇ ਵੀ ਟਰੱਕ ਯੂਨੀਅਨਾਂ ਜਿਹੜੀਆਂ ਦੀ ਉਹ ਬਣਾਈਆਂ ਜਾਣ, ਪਰ ਕੰਪਲੀਟ ਟਰੱਕ ਯੂਨੀਅਨਾਂ ਦਾ ਜਿਹੜਾ ਜੀ ਉਹ ਭੋਗ ਹੀ ਸਰਕਾਰ ਨੇ ਪਾ ਦਿੱਤਾ। ਇਹ ਕਿਹਾ ਜਾਂਦਾ ਜੀ ਕਿ ਸਨਅਤਕਾਰ ਜਿਹੜੇ ਨੇ ਉਹਨਾਂ ਦੇ ਰਾਹ ਦਾ ਰੋੜਾ ਬਣਦੀਆਂ ਨੇ ਇਹ ਜਿਹੜੀਆਂ ਦੀ ਟਰੱਕ ਯੂਨੀਅਨਾਂ, ਪਰ ਯੂਨੀਅਨ ਦੇ ਜਿਹੜੀਆਂ ਦੀ ਉਹ ਭੰਗ ਕਰਨ ਦੇ ਫੈਸਲੇ ਨਾਲ ਜਿਹੜੇ ਕਾਂਗਰਸੀ ਆਗੂ ਨੇ ਉਹ ਵੀ ਨਿਰਾਸ਼ ਨੇ ਜੀ, ਕਿਉਂਕਿ 700 ਕਰੋੜ ਰੁਪਈਆ ਜਿਹੜਾ ਜੀ ਉਹ ਕਮਾਉਂਦੇ ਨੇ ਜਿਹੜੇ ਦੀ ਉਹ ਟਰੱਕਾਂ ਵਾਲੇ ਕਣਕ ਝੋਨੇ ਦੀ ਢੁਆਈ ਤੋਂ। ਤੇ ਜਿਹੜਾ ਜੀ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਵਾਸਤੇ ਉਹਨਾਂ ਦੀਆਂ ਜੇਬਾਂ ਵੀ ਜਿਹੜੀਆਂ ਭਰਦੀਆਂ ਨੇ ਉਹ ਹੁਣ ਸਿੱਧਾ ਤਾਂ ਬੋਲ ਨਹੀਂ ਸਕਦੇ, ਉਹਦੇ ਤਾਂ ਬੋਰਡ ਜਿਹੜੇ ਆ ਜੀ ਉਹ ਲਵਾਈ ਜਾਂਦੇ ਆ। ਟਰੱਕ ਯੂਨੀਅਨ ਆ ਜਿਹੜੀਆਂ ਜੀ ਉਹ ਭੰਗ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਆ। ਦੂਜੇ ਪਾਸੇ ਅੰਦਰ ਖਾਤੇ ਜਿਹੜਾ ਜੀ ਇੱਕ ਦੂਜੇ ਨੂੰ ਇਹ ਵੀ ਕਹੀ ਜਾਂਦੇ ਆ ਵੀ ਇੱਕ ਰਾਹ ਹੋਰ ਜਿਹੜਾ ਆਪਣਾ ਬੰਦ ਹੋ ਗਿਆ, ਜਿਹੜੀ ਫਸਲਾਂ ਦੀ ਚੁਕਾਈ ਆ ਉਹਦੇ ਉੱਤੇ ਸੰਕਟ ਦੇ ਬੱਦਲ ਜਿਹੜੇ ਆ ਜੀ ਉਹ ਛਾ ਸਕਦੇ ਆ, ਕਿਉਂਕਿ ਸਰਕਾਰ ਕਹਿੰਦੀ ਆ ਕਿ ਅਗਲੀ ਪਾਲਿਸੀ ਆਉਣ ਵਾਲੀ ਆ ਜਿਹੜੀ ਕਿ ਰੇਟ ਤੈਅ ਕਰੂਗੀ ਕਿ ਕਿੰਨੇ ਮਿਨੀਮਮ ਲਏ ਜਾ ਸਕਦੇ ਆ, ਕਿੰਨੇ ਮੈਕਸੀਮਮ ਜਿਹੜੇ ਆ ਜੀ ਉਹ ਲਏ ਜਾ ਸਕਦੇ ਆ। ਜਿਹੜੇ ਇਹਨਾਂ ਨੂੰ ਟਰੱਕਾਂ ਨੂੰ ਚਲਾਉਣ ਵਾਲੇ ਡਰਾਈਵਰ ਨੇ ਉਹਨਾਂ ਦੇ ਨਾਲ ਕੰਮ ਕਰਦੇ ਜਿਹੜੇ ਕਲੀਨਰ ਨੇ ਉਹਨਾਂ ਦੇ ਵਿੱਚ ਵੀ ਇਹ ਭੁਲੇਖਾ ਜਿਹੜਾ ਜੀ ਉਹ ਪਾਇਆ ਜਾ ਰਿਹਾ ਕਿ ਟਰੱਕ ਯੂਨੀਅਨਾਂ ਭੰਗ ਕਰਨ ਦੇ ਨਾਲ ਟਰੱਕ ਆਪਰੇਟਰਾਂ ਦੇ ਉੱਤੇ ਬਹੁਤ ਮਾੜਾ ਅਸਰ ਪਊਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਜੀ ਉਹ ਪ੍ਰਭਾਵਿਤ ਹੋਣਗੇ। ਹਾਲਾਂਕਿ ਜਿਹੜਾ ਕੰਮ ਤਾਂ ਟਰੱਕਾਂ ਦਾ ਉਹਨਾਂ ਹੀ ਰਹਿਣਾ ਪੰਜਾਬ ਦੇ ਵਿੱਚ, ਹਾਂ ਇੰਨਾ ਆ ਸਗੋਂ ਇਹ ਜਿਹੜਾ ਜੀ ਟਰੱਕ ਆਪਰੇਟਰਾਂ ਨੂੰ ਜੇ ਡਾਇਰੈਕਟ ਪੇਮੈਂਟ ਹੁੰਦੀ ਤਾਂ ਉਹਨਾਂ ਦੇ ਜਿਹੜੀ ਇਹਦੇ ਉੱਤੇ ਸਿਆਸੀ ਕਬਜ਼ੇ ਸੀ ਉਹ ਟੁੱਟਣ ਦੇ ਜਿਹੜਾ ਜੀ ਉਹ ਆਸਾਰ ਨੇ। ਜਿਹੜੀਆਂ ਟਰੱਕ ਯੂਨੀਅਨਾਂ ਨੇ ਉਹ ਵੀ ਆਪਸ ਦੇ ਵਿੱਚ ਜਿਹੜੀਆਂ ਜੀ ਉਹ 605 ਦੇ ਵਿੱਚ ਨੇ। ਛੋਟੀਆਂ ਤੇ ਪੁਰਾਣੀਆਂ ਗੱਡੀਆਂ ਵਾਲਿਆਂ ਨੂੰ ਕਾਰੋਬਾਰ ਦੇ ਵਿੱਚੋਂ ਬਾਹਰ ਹੋਣ ਦਾ ਖਦਸ਼ਾ ਜਿਹੜਾ ਜੀ ਉਹ ਸਤਾ ਰਿਹਾ। ਜਿਹੜਾ ਵਪਾਰੀ ਵਰਗ ਹੈ ਉਹ ਇਹਦੇ ਤੋਂ ਜਿਹੜਾ ਜੀ ਉਹ ਖੁਸ਼ ਹੈ। ਉਹ ਇਹ ਕਹਿੰਦਾ ਹੈ ਕਿ ਜਿਹੜੀਆਂ ਟਰੱਕ ਯੂਨੀਅਨਾਂ ਸੀਗੀਆਂ ਇਹ ਬਲੈਕਮੇਲ ਕਰਦੀਆਂ ਸੀਗੀਆਂ ਉਹਨਾਂ ਨੂੰ। ਜਦੋਂ ਫਸਲਾਂ ਚੁੱਕਣ ਦਾ ਸਮਾਂ ਆਉਂਦਾ ਸੀ ਉਦੋਂ ਇਹ ਆਪਣੀਆਂ ਜਿਹੜੀਆਂ ਜੀ ਕੁਝ ਮੰਗਾਂ ਪੈਸੇ ਵਧਾਉਣ ਦੀ ਜਿਹੜੀ ਉਹ ਗੱਲ ਸਾਹਮਣੇ ਰੱਖ ਦਿੰਦੀਆਂ ਸੀ, ਨਹੀਂ ਤਾਂ ਹੜਤਾਲ ਦੇ ਉੱਤੇ ਜਾਣ ਦੀ ਜਿਹੜੀ ਜੀ ਉਹ ਧਮਕੀ ਦਿੰਦੀਆਂ ਸੀ, ਜਿਹਦੇ ਕਰਕੇ ਇਹਨਾਂ ਦੇ ਮੂੰਹ ਮੰਗੇ ਜਿਹੜੇ ਆ ਜੀ ਉਹ ਪੈਸੇ ਦੇਣੇ ਪੈਂਦੇ ਸੀ। ਸਰਕਾਰ ਇਹੀ ਕਹਿੰਦੀ ਆ ਕਿ ਇਹ ਜਿਹੜੇ ਮੂੰਹ ਮੰਗੇ ਰੇਟ ਸੀਗੇ ਜੀ ਉਹਨੂੰ ਖਤਮ ਕਰਨ ਦੇ ਉਹ ਯਤਨਾਂ ਦੇ ਵਿੱਚ ਹੈ। ਇਹਦੇ ਵਾਸਤੇ ਇੱਕ ਪ੍ਰਾਈਸ ਜਿਹੜੀ ਹੈ ਜੀ ਉਹ ਫਿਕਸ ਕੀਤੀ ਜਾਊਗੀ। ਸਰਕਾਰ ਦਾ ਤਰਕ ਇਹ ਵੀ ਆ ਕਿ ਪੰਜਾਬ ਦੇ ਵਿੱਚ ਇੰਡਸਟਰੀ ਨਵੀਂ ਨਾ ਆਉਣੀ ਜਾਂ ਇੱਥੋਂ ਪੁੱਟ ਕੇ ਲਿਜਾਣੀ, ਇਹਦੇ ਪਿੱਛੇ ਇੱਕ ਕਾਰਨ ਜਿਹੜਾ ਜੀ ਉਹ ਤਕੜੀਆਂ ਟਰੱਕ ਯੂਨੀਅਨ ਸਨ ਜੀ, ਜਿਹੜੀਆਂ ਕਿ ਪੈਰ ਨਹੀਂ ਸੀ ਲੱਗਣ ਦਿੰਦੀਆਂ ਇੰਡਸਟਰੀ ਦੇ। ਹੁਣ ਵੇਖਣਾ ਇਹ ਹੋਊਗਾ ਕਿ ਸਰਕਾਰ ਦਾ ਇਹ ਫੈਸਲਾ ਇਹਨਾਂ ਜਿਹੜੀਆਂ ਟਰੱਕ ਯੂਨੀਅਨਾਂ ਨੇ ਇਹਨਾਂ ਨੂੰ ਖਤਮ ਕਰਨ ਦਾ ਇਹ ਕਿੰਨਾ ਕਾਰਗਰ ਸਾਬਤ ਹੁੰਦਾ। ਪਰ ਇੰਨਾ ਜ਼ਰੂਰ ਹੈ ਕਿ ਟਰੱਕ ਆਪਰੇਟਰਾਂ ਦੇ ਵਿੱਚ, ਟਰੱਕ ਚਲਾਉਣ ਵਾਲਿਆਂ ਦੇ ਵਿੱਚ, ਕਲੀਨਰਾਂ ਦੇ ਵਿੱਚ ਇੱਕ ਤਕੜਾ ਭੰਬਲ ਭੂਸਾ ਉਸੇ ਤਰੀਕੇ ਨਾਲ ਚੱਲੀ ਜਾਂਦਾ ਜਿਵੇਂ GST ਦੇ ਬਾਰੇ ਦੇ ਵਿੱਚ ਨਾ ਕਿਸੇ ਨੂੰ ਕੁਝ ਪਤਾ ਜੀ, ਜਿਹਨਾਂ ਨੂੰ ਨਹੀਂ ਪਤਾ ਉਹ ਵੀ ਉਹਦੇ ਉੱਤੇ ਵਿਚਾਰ ਦੇਈ ਜਾਂਦੇ। ਜੀ ਜੀ ਬਿਲਕੁਲ, ਵਿਚਾਰ ਤੇ ਬਹੁਤ ਚੱਲਦੇ ਆ ਜੀ। ਅੱਗੇ ਆਪਾਂ ਗੈਂਗਾਂ ਦੀਆਂ ਗੱਲਾਂ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਗੈਂਗਵਾਰ ਵੀ ਬਹੁਤ ਹੁੰਦੀ ਆ, ਗੈਂਗ ਵੀ ਬਹੁਤ ਹੋ ਗਏ ਆ, ਤੇ ਇਸੇ ਗੈਂਗਵਾਰ ਦੇ ਵਿੱਚ ਗੈਂਗਸਟਰ ਦਾ ਕਤਲ ਹੋ ਗਿਆ। ਇਹਦੀ ਕੋਟਕਪੂਰਾ ਬਾਜਾਖਾਨਾ ਰੋਡ ਦੇ ਉੱਤੇ ਸਰਕਸ ਲੱਗੀ ਹੋਈ ਆ, ਉੱਥੇ ਨੇੜੇ ਤੋਂ ਗੋਲੀਆਂ ਜਿਹੜੀਆਂ ਦੀ ਉਹ ਮਾਰੀਆਂ ਗਈਆਂ ਨੇ ਲਵੀ ਦਿਓੜਾ ਨਾਂ ਦੇ ਇੱਕ ਨੌਜਵਾਨ ਨੂੰ। ਇਹ 22 ਸਾਲਾਂ ਦਾ ਜਿਹੜਾ ਦੀ ਲਵੀ ਦਿਓੜਾ ਕੋਟਕਪੂਰਾ ਤੇ ਫਰੀਦਕੋਟ ਦੇ ਥਾਣਿਆਂ ਦੇ ਵਿੱਚ ਇਹਦੇ ਉੱਤੇ 9 ਕੇਸ ਦਰਜ ਸੀਗੇ। ਪਿਛਲੇ ਮਹੀਨੇ ਦੀ 19 ਤਰੀਕ ਨੂੰ ਉਹ ਬਠਿੰਡੇ ਦੀ ਜੇਲ੍ਹ ਤੋਂ ਜ਼ਮਾਨਤ ਦੇ ਉੱਤੇ ਜਿਹੜਾ ਜੀ ਉਹ ਆਇਆ ਸੀਗਾ। ਪੁਲਿਸ ਨੇ 1 ਦਰਜਨ ਦੇ ਕਰੀਬ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਦੁਕਾਨਾਂ ਦੇ ਉੱਤੇ ਲੱਗੇ CCTV ਕੈਮਰੇ ਜਿਹੜੇ ਆ ਜੀ ਉਹਨਾਂ ਦੀ ਫੁਟੇਜ ਲੱਭੀ ਜਾ ਰਹੀ ਆ ਕਿ ਜਿੱਥੋਂ ਇਹ ਪਤਾ ਲੱਗ ਸਕੇ ਕਿ ਇਹਨੂੰ ਗੋਲੀ ਮਾਰਨ ਵਾਲੇ ਜਿਹੜੇ ਲੋਕ ਸਨ ਉਹ ਕਿੱਧਰ ਦੀ ਗਏ। ਇਹ ਕਿਹਾ ਗਿਆ ਜੀ ਕਿ ਪੁਲਿਸ ਨੇ ਭਾਰਤ ਭੂਸ਼ਣ ਉਰਫ ਭੋਲਾ ਸ਼ੂਟਰ ਲਵਰਾਜ ਸਿੰਘ ਕੋਟਕਪੂਰੇ ਦਾ ਰਹਿਣ ਵਾਲਾ ਤੇ ਉਹਦੇ 4 ਹੋਰ ਜਿਹੜੇ ਸਾਥੀ ਨੇ ਉਹਨਾਂ ਦੇ ਵਿਰੁੱਧ ਕੇਸ ਦਰਜ ਕੀਤਾ। ਜਿਹੜਾ ਇਹ ਮਾਰਿਆ ਗਿਆ ਲਵੀ ਦਿਓੜਾ, ਉਹਦਾ ਜਿਹੜਾ ਪਿਤਾ ਜੀ ਉਹ ਇਹ ਕਹਿੰਦਾ ਹੈ ਕਿ ਥੋੜਾ ਸਮਾਂ ਪਹਿਲਾਂ ਉਹ ਇਸ ਇਲਾਕੇ ਦੇ ਵਿੱਚ ਭੋਲਾ ਸ਼ੂਟਰ ਗੈਂਗ ਦੀ ਧਾਕ ਸੀਗੀ, ਪਰ ਥੋੜੇ ਸਮੇਂ ਦੇ ਵਿੱਚ ਲਵੀ ਦਿਓੜਾ ਨੇ ਆਪਣਾ ਜਿਹੜਾ ਜੀ ਉਹ ਦਬਦਬਾ ਕਾਇਮ ਕਰ ਲਿਆ, ਜਿਹਦੇ ਕਰਕੇ ਭੋਲਾ ਸ਼ੂਟਰ ਗੈਂਗ ਜਿਹੜਾ ਸੀਗਾ ਉਹਦੇ ਤੋਂ ਖਫਾ ਸੀਗਾ। ਕੋਟਕਪੂਰਾ ਦੇ ਥਾਣੇ ਦੇ ਵਿੱਚ 21 ਦਸੰਬਰ 14 ਨੂੰ ਇੱਕ FIR ਜਿਹੜੀ ਉਹ ਦਰਜ ਹੋਈ ਸੀ, ਜਿਹਦੇ ਵਿੱਚ ਲਵੀ ਦਿਓੜਾ ਨੇ ਭੋਲਾ ਸ਼ੂਟਰ ਤੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਪੁਰਾਣਾ ਸ਼ਹਿਰ ਇਲਾਕੇ ਦੇ ਵਿੱਚ ਲਵਰਾਜ ਸਿੰਘ ਕੋਟਕਪੂਰਾ ਦੇ ਉੱਤੇ ਜਾਨਲੇਵਾ ਹਮਲਾ ਜਿਹੜਾ ਉਹ ਕੀਤਾ ਸੀਗਾ। ਇਹ ਨਵੀਂ ਵਾਰਦਾਤ ਦੇ ਵਿੱਚ ਭੋਲਾ ਸ਼ੂਟਰ ਦੇ ਨਾਲ ਮਿਲ ਕੇ ਲਵਰਾਜ ਨੇ ਲਵੀ ਦਿਓੜਾ ਦਾ ਜਿਹੜਾ ਜੀ ਉਹ ਕਤਲ ਕੀਤਾ। ਜਿਹੜੀ ਗੱਲ ਦਾ ਐਕਚੁਅਲੀ
ਡਰ ਚੱਲਦਾ ਸੀ ਨਾ ਪਿਛਲੇ ਦਿਨਾਂ ਤੋਂ, ਕਿਉਂਕਿ ਹਮੇਸ਼ਾ ਗੱਲਾਂ ਚੱਲਦੀਆਂ ਸਨ ਕਿ ਗੈਂਗਸਟਰ ਜਿਹੜੇ ਆ ਜੀ ਉਹ ਕਿੰਨੇ ਹੋ ਗਏ ਆ, ਜਾਂ ਜਿਹੜੇ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਇਹ ਫੇਸਬੁੱਕ ਦੇ ਉੱਤੇ ਧਮਕੀਆਂ ਜਿਹੜੀਆਂ ਜੀ ਉਹ ਦੇ ਰਹੇ ਨੇ, ਨਿਰੰਤਰ ਜਾਰੀ ਹੈ, ਪੁਲਿਸ ਨੂੰ ਉਹ ਲੋਕੇਸ਼ਨ ਤੱਕ ਨਹੀਂ ਲੱਭਦੀ। ਇਸੇ ਗੱਲ ਦਾ ਜਿਹੜਾ ਜੀ ਵੱਡਾ ਡਰ ਹੈ ਕਿ ਜਿਹੜੀ ਇਹਨਾਂ ਦੇ ਆਪਸੀ ਜਿਹੜੀ ਜੰਗ ਹੈ, ਜਿਹੜੀ ਗੈਂਗਵਾਰ ਹੈ, ਜੇ ਉਹ ਸ਼ੁਰੂ ਹੋ ਗਈ ਤਾਂ ਉਹਦੇ ਵਿੱਚ ਨਿਰਸੰਦੇਹ ਨੁਕਸਾਨ ਜਿਹੜਾ ਜੀ ਉਹ ਦੋਵੇਂ ਧਿਰਾਂ ਦਾ ਹੋਣਾ। ਜਿਹੜੀਆਂ ਇਹ ਗੈਂਗਸਟਰ ਨੇ, ਨੌਜਵਾਨਾਂ ਦਾ ਉਹਦੇ ਵਿੱਚ ਜਿਹੜਾ ਜੀ ਉਹ ਨੁਕਸਾਨ ਹੋਣਾ। ਇੱਕ ਤਾਂ ਗੈਂਗਸਟਰ ਪਿਛਲੇ ਦਿਨ ਇੱਕ ਫੇਸਬੁੱਕ ਦੇ ਉੱਤੇ ਕਹਿੰਦਾ ਸੀਗਾ ਵੀ ਜੇ ਅਸੀਂ ਏਦਾਂ ਬੰਦੇ ਮਾਰਨ ਨੂੰ ਆ ਗਏ ਤੇ ਅਸੀਂ ਜਿਹੜਾ ਜੀ ਉਹ ਮਾਲਵਾ ਖਾਲੀ ਕਰ ਦਿਆਂਗੇ। ਇਸ ਲੈਵਲ ਤੱਕ ਦੀਆਂ ਜਿਹੜੀਆਂ ਜੀ ਉਹ ਧਮਕੀਆਂ ਫੇਸਬੁੱਕ ਦੇ ਉੱਤੇ ਜਿਹੜੀਆਂ ਉਹ ਚੱਲਦੀਆਂ ਨੇ। ਪੁਲਿਸ ਜਿਹੜੀ ਆ ਉਹਦੇ ਆਫੀਸਰ ਜਿਹੜੇ ਆ ਇੱਥੋਂ ਤੱਕ ਸੀਮਤ ਨੇ ਕਹਿਣ ਦੇ ਵਿੱਚ ਕਿ ਹੁਣ ਕਿੰਨੇ ਗੈਂਗਸਟਰ ਨੇ, ਹੁਣ ਜਿਹੜੇ ਆ ਜੀ ਉਹ ਕਿੰਨੇ ਗੈਂਗ ਹੋ ਗਏ। ਇਦੋਂ ਅੱਗੇ ਜਿਹੜਾ ਜੀ ਉਹ ਕਦੀ ਘੱਟ ਹੀ ਵਧਿਆ। ਬਿਲਕੁਲ ਜੀ, ਪਲੇ ਵੀ ਇਹਨਾਂ ਦੀਆਂ ਅੱਖਾਂ ਦੇ ਵਿੱਚ। ਅਸੀਂ ਕਦੀ ਨਹੀਂ ਸੀ ਸੁਣਿਆ ਪੰਜਾਬ ਦੇ ਵਿੱਚ ਗੈਂਗ ਹੈਗੇ ਆ। ਤੇ ਅੱਗੇ ਆਪਾਂ ਰਾਸ਼ਟਰਪਤੀ ਦੀ ਜੇ ਚੋਣ ਦੀ ਗੱਲ ਕਰੀਏ, ਚੋਣ ਅੱਜ ਆ ਪਰ ਹੋਊਗੀ ਕਿਸ ਵਿਧੀ ਵਿਧਾਨ ਦੇ ਨਾਲ? ਬਿਲਕੁਲ ਜੀ, ਅੱਜ ਇਹ ਵੋਟਾਂ ਜਿਹੜੀਆਂ ਜੀ ਉਹ ਪਾਈਆਂ ਜਾਣਗੀਆਂ ਔਰ 4851 ਸੰਸਦ ਤੇ ਵਿਧਾਇਕ ਨੇ ਇਹਦੇ ਵਾਸਤੇ ਵੋਟਿੰਗ ਜਿਹੜੀ ਹੈ ਜੀ ਉਹ ਕਰਨਗੇ। NDA ਦੇ ਕੈਂਡੀਡੇਟ ਰਾਮਨਾਥ ਕੋਵਿੰਦ ਨੇ ਤੇ UPA ਦੀ ਕੈਂਡੀਡੇਟ ਮੀਰਾ ਕੁਮਾਰ ਹੈ ਜੀ। ਅੱਜ ਵੋਟਾਂ ਪੈਣ ਦਾ ਕੰਮ ਕੰਪਲੀਟ ਹੋ ਜਾਊਗਾ। 20 ਤਰੀਕ ਨੂੰ ਇਹਦੇ ਨਤੀਜੇ ਜਿਹੜੇ ਆ ਜੀ ਉਹ ਆਉਣਗੇ। ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੇ NDA ਦੇ ਉਮੀਦਵਾਰ ਨੇ ਰਾਮਨਾਥ ਕੋਵਿੰਦ, ਉਹ ਅੱਗੇ ਜਿਹੜੇ ਆ ਜੀ ਉਹ ਕਹੇ ਜਾ ਸਕਦੇ ਨੇ। ਜੇ ਉਹ ਪ੍ਰੈਜ਼ੀਡੈਂਟ ਚੁਣੇ ਜਾਂਦੇ ਆ, ਜਿਹਦੇ ਚਾਂਸਸ ਲੱਗਦੇ ਆ, ਤਾਂ ਉਹ ਹੁਣ ਤੱਕ ਮੁਲਕ ਨੂੰ 9 ਪ੍ਰਾਈਮ ਮਿਨਿਸਟਰ ਦੇਣ ਵਾਲੇ UP ਤੋਂ ਪਹਿਲੇ ਜਿਹੜੇ ਆ ਜੀ ਉਹ ਰਾਸ਼ਟਰਪਤੀ ਹੋਣਗੇ। ਕੋਈ ਵੀ ਚੁਣਿਆ ਜਾਵੇ ਦੋਵਾਂ ਦੇ ਵਿੱਚੋਂ, ਇਹ ਇੱਕ ਤਾਂ ਗੱਲ ਜਿਹੜੀ ਹੈ ਜੀ ਦੂਜੀ ਵਾਰੀ ਹੋਊਗਾ ਕਿ ਕੋਈ ਦਲਿਤ ਭਾਈਚਾਰੇ ਦੇ ਵਿੱਚੋਂ ਰਾਸ਼ਟਰਪਤੀ ਬਣੂਗਾ। ਪਹਿਲੇ ਰਾਸ਼ਟਰਪਤੀ KR ਨਾਰਾਇਣਨ ਸਨ ਜੀ। ਲੋਕ ਸਭਾ ਦੇ ਜਿਹੜੇ ਸੰਸਦ ਨੇ ਉਹ 543 ਨੇ, ਸਾਰੇ ਵੋਟ ਦੇ ਸਕਦੇ ਆ। ਰਾਜ ਸਭਾ ਦੇ ਕੁੱਲ 233 ਮੈਂਬਰ ਨੇ, 231 ਵੋਟ ਦੇ ਸਕਦੇ ਆ। 2 ਐਲੀਜੀਬਲ ਜਿਹੜੇ ਆ ਜੀ ਉਹ ਨਹੀਂ ਹੈਗੇ। ਵਿਧਾਨ ਸਭਾ ਦੇ ਜਿਹੜੇ ਵਿਧਾਇਕ ਆ ਉਹ 4120 ਨੇ ਜੀ। ਜਿਹੜਾ ਇਹ ਵੋਟ ਵੈਲਿਊ ਆ ਉਹ ਕੱਢੀ ਜਾਂਦੀ ਆ। ਰਾਸ਼ਟਰਪਤੀ ਚੋਣ ਦੇ ਵਿੱਚ ਵੋਟ ਪਾਉਣ ਵਾਲਿਆਂ ਦੀ ਵੋਟ ਵੈਲਿਊ ਹੁੰਦੀ ਆ। ਇਹਦੇ ਵਿੱਚ ਰਾਜ ਦੀ ਆਬਾਦੀ ਦਾ ਅਹਿਮ ਰੋਲ ਹੁੰਦਾ। ਵਿਧਾਇਕ ਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਇਹਨਾਂ ਦੀ ਵੋਟ ਵੈਲਿਊ ਕੱਢਣ ਦੇ ਵਾਸਤੇ 2 ਵੱਖੋ ਵੱਖਰੇ ਫਾਰਮੂਲੇ ਜਿਹੜੇ ਆ ਜੀ ਉਹ ਇਸਤੇਮਾਲ ਕੀਤੇ ਜਾਂਦੇ ਆ। ਜਿਹੜੇ ਕੁੱਲ ਵਿਧਾਇਕਾਂ ਦੀ ਗਿਣਤੀ ਨੂੰ 1000 ਦੇ ਨਾਲ ਮਲਟੀਪਲਾਈ ਕੀਤਾ ਜਾਂਦਾ। ਇਹਦੇ ਵਿੱਚ ਰਾਜ ਦੀ 1971 ਦੇ ਵਿੱਚ ਰਹੀ ਕੁੱਲ ਆਬਾਦੀ ਨੂੰ ਡਿਵਾਈਡ ਜਿਹੜਾ ਜੀ ਉਹ ਕੀਤਾ ਜਾਂਦਾ। ਦੇਸ਼ ਭਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਵੋਟਾਂ ਦੀ ਟੋਟਲ ਵੈਲਿਊ ਜਿਹੜੀ ਹੈ ਜੀ 5,43,000 ਤੇ 218 ਆ। ਵਿਧਾਇਕਾਂ ਦੀ ਜਿਹੜੀ ਸੰਖਿਆ ਉਹਦੇ ਵਿੱਚ ਘੱਟ ਹੋਣ ਦੇ ਉੱਤੇ ਕਿਸੇ ਰਾਜ ਦੇ ਇੱਕ ਵਿਧਾਇਕ ਦੀ ਵੋਟ ਵੈਲਿਊ ਜਿਹੜੀ ਹੈ ਜੀ ਉਹ ਨਹੀਂ ਬਦਲਦੀ। ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ 1971 ਦੇ ਵਿੱਚ ਕੁੱਲ ਆਬਾਦੀ ਜਿਹੜੀ ਹੈ ਜੀ ਉਹ 30.17.180 ਸੀ। ਮੱਧ ਪ੍ਰਦੇਸ਼ ਦੇ ਇੱਕ ਵਿਧਾਇਕ ਦੀ ਵੋਟ ਵੈਲਿਊ ਜਿਹੜੀ ਹੈ ਜੀ ਉਹ 30.117 180 ਤੇ 230, ਇਹਨੂੰ 1000 ਦੇ ਨਾਲ ਜਿਹੜਾ ਜੀ ਉਹ ਗੁਣਾ ਜਦੋਂ ਕਰ ਲਈਏ ਤਾਂ 30 ਕਰੋੜ 17 ਲੱਖ ਜਿਹੜੀ ਹੈ ਜੀ ਉਹ ਬਣ ਜਾਂਦੀ ਤੇ 131 ਇਹਦਾ ਜਿਹੜਾ ਉਹ ਜੋੜ ਨਿਕਲ ਆਉਂਦਾ। ਜਿਹੜੇ ਵੋਟ ਜਿਹੜੇ ਵੈਲਿਊ ਹੈ ਇਹਨੂੰ ਕੱਢਣ ਦੇ ਵਾਸਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਸੰਸਦ ਦੇ ਜਿਹੜੇ ਨੇ ਉਹਨਾਂ ਨੂੰ ਡਿਵਾਈਡ ਕੀਤਾ ਜਾਂਦਾ। ਟੋਟਲ ਵੈਲਿਊ ਜਿਹੜੀ ਹੈ ਜੀ 5,43,218 ਜਿਹੜੀ ਆ ਉਹ ਆ ਜਾਂਦੀ ਹੈ। ਇਹਨੂੰ 776 ਦੇ ਨਾਲ ਜਿਹੜਾ ਜੀ ਉਹ ਡਿਵਾਈਡ ਕੀਤਾ ਜਾਂਦਾ। 543 ਵੋਟ ਦੇਣ ਦੇ ਵਾਸਤੇ ਐਲੀਜੀਬਲ ਨੇ। ਇੱਕ ਜਿਹੜਾ ਮੈਂਬਰ ਪਾਰਲੀਮੈਂਟ ਹੈ ਜੀ ਉਹਦੀ ਵੋਟ ਦੀ ਵੈਲਿਊ ਹੈਗੀ 708। ਜੇ ਸਾਰੇ ਟੋਟਲ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੀ ਵੋਟ ਵੈਲਿਊ ਜਿਹੜੀ 543 ਗੁਣਾ 708 3,84,444 ਹੋ ਜਾਂਦੀ ਹੈ। ਰਾਜ ਸਭਾ ਦੇ 233 ਸੰਸਦ ਮੈਂਬਰ ਨੇ ਜੀ, 2 ਵੋਟ ਦੇ ਨਹੀਂ ਸਕਣਗੇ, 231 ਰਹਿ ਗਏ ਐਲੀਜੀਬਲ ਜਿਹੜੇ ਨੇ, ਤੇ ਇਹਨਾਂ ਦੀ ਵੈਲਿਊ ਵੀ 708 ਹੈ। ਤੇ ਟੋਟਲ ਜਿਹੜੀਆਂ ਦੀ 231 ਗੁਣਾ 708 1,63,000 ਤੇ 548 ਹੋ ਗਈ। 31 ਵਿਧਾਨ ਸਭਾ ਦੇ 4120 ਵਿਧਾਇਕ ਨੇ। ਇਹਨਾਂ ਦੇ ਵਿੱਚ ਕੁਝ ਰਾਜਾਂ ਦੇ ਵਿੱਚ ਵਿਧਾਇਕ ਜਿਹੜੇ ਨੇ ਉਹ ਅਯੋਗ ਕਰਾਰ ਦਿੱਤੇ ਗਏ ਨੇ। 4076 ਵਿਧਾਇਕ ਜਿਹੜੇ ਆ ਜੀ ਉਹ ਵੋਟ ਦੇਣ ਲਈ ਐਲੀਜੀਬਲ ਨੇ। ਪਰ ਹਰੇਕ ਜਿਹੜੀ ਰਾਜ ਆ ਜੀ ਉਹਦੀ ਵੋਟ ਦੀ ਵੈਲਿਊ ਜਿਹੜੀ ਆ ਉਹ ਵੱਖਰੀ ਆ। ਜਿਹੜੀ ਟੋਟਲ ਵੋਟ ਵੈਲਿਊ ਇਹਨਾਂ ਦੀ ਬਣ ਜਾਂਦੀ 5,43,000 ਤੇ 200 ਜਿਹੜਾ ਜੀ ਉਹ 43। ਔਰ ਜਿਹੜਾ ਪ੍ਰੈਜ਼ੀਡੈਂਟ ਬਣਨ ਦੇ ਵਾਸਤੇ ਜ਼ਰੂਰੀ ਹੈ ਕਿ ਕੈਂਡੀਡੇਟ ਜਿਹੜਾ ਉਹਨੂੰ ਸਾਰੇ ਸੰਸਦ ਤੇ ਵਿਧਾਇਕਾਂ ਦੀ ਕੁੱਲ ਵੋਟ ਵੈਲਿਊ ਦੇ
50% ਤੋਂ 1 ਵੋਟ ਜਿਹੜੀ ਹੈ ਜੀ ਉਹ ਜ਼ਿਆਦਾ ਚਾਹੀਦੀ ਹੈ, ਇੱਕ ਉੱਪਰ ਜਿਹੜੀ ਉਹ ਚਾਹੀਦੀ ਹੈ। ਜੇ ਆਪਾਂ ਗੱਲ ਕਰੀਏ ਰਾਮਨਾਥ ਕੋਵਿੰਦ ਹੋਰਾਂ ਦੀ TRS ਦੀ ਜਿਹੜੀ ਹੈ ਜੀ ਉਹ 1.99% ਬਣਦੀ ਹੈ, AIADMK ਦੀ 5.39% ਬਣਦੀ ਹੈ, YSR ਜਿਹੜੀ ਕਾਂਗਰਸ ਹੈ ਉਹਦੀ 1.53 ਬਣਦੀ ਹੈ, JDU ਦੀ 1.89 ਬਣਦੀ ਹੈ, BJD ਦੀ 2.99 ਬਣਦੀ ਹੈ। NDA ਦੇ ਕੋਲੇ ਇਹ ਵੋਟ ਜੇ ਆਪਾਂ ਟੋਟਲ ਪਾ ਲਈਏ ਕ੍ਰੋਸ ਨਹੀਂ ਹੁੰਦੀ ਤਾਂ 61.89% 61.99% ਜਿਹੜੀ ਹੈ ਜੀ ਉਹ ਬਣ ਜਾਂਦੀ ਹੈ। ਜਿਹੜੇ ਕੋਵਿੰਦ ਦੇ ਐਲਾਨ ਤੋਂ ਬਾਅਦ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋਈਆਂ ਔਰ ਉਹਨਾਂ ਨੇ ਮੀਰਾ ਕੁਮਾਰ ਹੋਰਾਂ ਨੂੰ ਜਿਹੜਾ ਜੀ ਉਹ ਲਿਆਂਦਾ। ਬੇਸ਼ੱਕ BSP ਨੇ ਜਿਹੜਾ ਜੀ ਉਹ ਸਪੋਰਟ ਕੀਤਾ। ਜੇ ਆਪਾਂ ਵੋਟ ਵੈਲਿਊ ਇਹਨਾਂ ਦੀ ਲਈਏ ਇਹਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰੀ ਜਿਹੜਾ ਜੀ ਉਹ ਪਾਰਟੀਸਪੇਟ ਕਰ ਰਹੀ ਹੈ। ਸਮਾਜਵਾਦੀ ਪਾਰਟੀ ਦੇ ਕੋਲੇ 2.36% ਹੈ, BSP ਦੇ ਕੋਲੇ 0.74% ਹੈ, ਆਮ ਆਦਮੀ ਪਾਰਟੀ ਦੇ ਕੋਲੇ 0.82% ਹੈ, INDL ਦੇ ਕੋਲੇ 0.38% ਹੈ, UPA ਦੇ ਕੋਲੇ 50.01% ਹੈ, NDA ਦੇ ਕੋਲੇ ਜਿਹੜੇ ਆ ਜੀ ਉਹ ਵੋਟ ਜਿਹੜੇ ਆ ਉਹ 54.31% ਜਿਹੜੇ ਆ ਉਹ ਹੈਗੇ ਆ। ਆਮ ਆਦਮੀ ਪਾਰਟੀ ਨੇ ਮੀਰਾ ਕੁਮਾਰ ਦੀ ਜਿਹੜੀ ਮਦਦ ਕਰਨ ਦੀ ਗੱਲ ਕੀਤੀ ਆ, ਪਰ ਇਹਦੇ ਵਿੱਚੋਂ HS ਫੂਲਕਾ ਹੋਰੀ ਜਿਹੜੇ ਦੀ ਉਹ ਕਹਿੰਦੇ ਆ ਕਿ ਉਹਨਾਂ ਨੇ ਵੋਟ ਜਿਹੜੀ ਉਹ ਦੇਣੀ ਨਹੀਂ ਆ ਉਹਨਾਂ ਨੂੰ, ਮੀਰਾ ਕੁਮਾਰ ਹੋਰਾਂ ਨੂੰ ਕਹਿੰਦੇ ਕਾਂਗਰਸ ਨੂੰ ਵੋਟ ਨਹੀਂ ਦੇਣੀ। ਕੀ ਉਹ ਰਾਮਨਾਥ ਕੋਵਿੰਦ ਨੂੰ ਵੋਟ ਦੇਣਗੇ ਇਹ ਵੀ ਅਜੇ ਜਿਹੜਾ ਜੀ ਉਹ ਸ਼ੋਰ ਨੀਗਾ। ਡਾਕਟਰ ਧਰਮਵੀਰ ਗਾਂਧੀ ਹੋਰੀ ਕਹਿੰਦੇ ਆ ਕਿ ਉਹਨਾਂ ਨੇ ਜ਼ਮੀਰ ਦੀ ਆਵਾਜ਼ ਸੁਣ ਕੇ ਜਿਹੜੀ ਆ ਜੀ ਉਹ ਵੋਟ ਦੇਣੀ ਹੈ। ਉਹ ਕਿਸ ਪਾਸੇ ਵੋਟ ਦਿੰਦੇ ਆ ਅਜੇ ਕੁਛ ਨਹੀਂ ਪਤਾ, ਪਰ ਇਹਦੇ ਵਿੱਚ ਕੁਝ ਟੈਕਨੀਕਲ ਜਿਹੜੀਆਂ ਦੀ ਉਹ ਚੀਜ਼ਾਂ ਜ਼ਰੂਰ ਹੈਗੀਆਂ ਨੇ। ਚੀਫ ਵਿਪ ਸੀਗੇ ਸੁਖਪਾਲ ਸਿੰਘ ਖਹਿਰਾ ਹੋਰੀ, ਪਹਿਲਾਂ ਉਹ ਆਪਣਾ ਅਹੁਦਾ ਛੱਡ ਗਏ ਸੀ। ਅੱਜ ਅਹੁਦੇ ਤੇ ਹੁੰਦੇ ਜੇ ਉਹ ਵਿਪ ਜਾਰੀ ਕਰ ਦਿੰਦੇ ਤਾਂ ਕੋਈ ਜਿਹੜਾ ਜੀ ਫਿਰ ਅਗੇਂਸਟ ਨਹੀਂ ਜਾ ਸਕਦਾ। ਜੇ ਕੋਈ ਅਗੇਂਸਟ ਜਾਂਦਾ ਵਿਪ ਜਾਰੀ ਹੋਣ ਤੋਂ ਤਾਂ ਉਹਦੀ ਮੈਂਬਰੀ ਜਿਹੜੀ ਉਹ ਖੁੱਸ ਸਕਦੀ ਹੈ। ਜਿਹੜਾ ਲੋਕ ਸਭਾ ਜੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਨੇ ਭਗਵੰਤ ਮਾਨ ਹੋਰੀ, ਉਹਨਾਂ ਦੇ ਕੋਲੇ ਵਿਪ ਦੀ ਪਾਵਰ ਹੈ। ਉਹ ਜੇ ਵਿਪ ਜਾਰੀ ਕਰ ਦਿੰਦੇ ਆ ਫਿਰ ਡਾਕਟਰ ਗਾਂਧੀ ਹੋਰੀ ਜਿਵੇਂ ਕਹਿੰਦੇ ਕਿ ਉਹ ਜ਼ਮੀਰ ਦੀ ਆਵਾਜ਼ ਜਿਹੜੀ ਹੈ ਜੀ ਉਹ ਸੁਣਨਗੇ। ਕਿਸ ਪਾਸੇ ਵੱਲ ਪਾਉਂਦੇ ਆ ਇਹ ਨਹੀਂ ਪਤਾ, ਪਰ ਉਹ ਜੇ ਉਲਟ ਜਾਂਦੇ ਆ ਤੇ ਉਹਨਾਂ ਦੀ ਮੈਂਬਰੀ ਨੂੰ ਵੀ ਜਿਹੜਾ ਜੀ ਉਹ ਖਤਰਾ ਖੜਾ ਹੋ ਸਕਦਾ ਹੈ। ਲੱਗਦਾ ਨਹੀਂ ਵੈਸੇ ਡਾਕਟਰ ਗਾਂਧੀ ਹੋਰੀ ਕਿ ਉਹ ਕਾਂਗਰਸ ਦੇ ਉਮੀਦਵਾਰ ਨੂੰ ਮਾਫ ਕਰਨਾ ਜੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜਿਹੜਾ ਉਹ ਵੋਟ ਪਾਉਣਗੇ। ਸੋ ਇਹ ਬੜਾ ਕੰਪਲੀਕੇਟਡ ਵੀ ਹੈ ਜੀ, ਵੈਸੇ ਇੰਟਰਸਟਿੰਗ ਵੀ ਹੈਗਾ ਜੀ ਇਹ ਵੋਟ ਪ੍ਰਣਾਲੀ ਕਿ ਏਦਾਂ ਇਹ ਰਾਸ਼ਟਰਪਤੀ ਜਿਹੜਾ ਉਹ ਚੁਣਿਆ ਜਾਂਦਾ। ਜੀ ਜੀ ਬਿਲਕੁਲ, ਕਈਆਂ ਨੂੰ ਪਹਿਲੀ ਵਾਰ ਪਤਾ ਲੱਗਾ ਹੋਣਾ ਕਿਉਂਕਿ ਪਹਿਲਾਂ ਇੰਨਾ ਰੌਲਾ ਗੋਲਾ ਨਹੀਂ ਸੀ ਪੈਂਦਾ ਜਿੰਨਾ ਐਤਕੀ ਪਿਆ ਆ। ਤੇ ਅੱਗੇ ਆਪਾਂ ਜਿਹੜੀਆਂ ਕੁੜੀਆਂ ਦੋ ਸੈਲਫੀ ਲੈਂਦੀਆਂ, ਕਦੀ ਕੋਈ ਕਹਿੰਦਾ ਨਹਿਰ 'ਚ ਡਿੱਗ ਗਈਆਂ, ਕੁਛ ਹੋਇਆ, ਕੀ ਉਹਨਾਂ ਦਾ ਕੋਈ ਥੋ ਪਤਾ ਲੱਗਾ ਕਿ ਹੋਇਆ ਕੀ ਹੈ? ਨਹੀਂ ਜੀ, ਉਹਨਾਂ ਦਾ ਕੁਛ ਨਹੀਂ ਪਤਾ ਲੱਗਿਆ ਜੀ। ਜਿਹੜੇ ਕਾਹਨੂੰਵਾਨ ਦੇ ਕੋਲੇ ਸਠਿਆਲੀ ਦੀਆਂ ਦੋ ਜਿਹੜੀਆਂ ਲੜਕੀਆਂ ਸੀਗੀਆਂ ਜੀ, ਪਹਿਲਾਂ ਉਹਦੀ ਜਿਹੜੀ ਚਾਚੇ ਦੀ ਧੀ ਸੀ ਨਾਲ, ਉਹਨੇ ਇਹ ਕਿਹਾ ਸੀਗਾ ਕਿ ਉਹ ਸੈਲਫੀ ਲੈ ਰਹੀਆਂ ਸੀਗੀਆਂ ਤੇ ਨਹਿਰ 'ਚ ਡਿੱਗ ਗਈਆਂ। ਗੋਤਾਖੋਰ ਤੇ ਜਿਹੜੇ ਬਾਕੀ ਸੀ ਜੀ ਉਹ ਨਹਿਰ 'ਚ ਲੱਭਦੇ ਰਹੇ। ਬਾਅਦ ਦੇ ਵਿੱਚ ਉਹ ਕੁੜੀ ਨੇ ਦੱਸਿਆ ਵੀ ਨਹੀਂ ਸੈਲਫੀ ਵਾਲਾ ਤਾਂ ਉਹਨਾਂ ਨੇ ਬਹਾਨਾ ਬਣਾਇਆ ਸੀਗਾ, ਉਹ ਅਸਲ ਦੇ ਵਿੱਚ ਕਾਰ 'ਚ ਬਹਿ ਕੇ ਜਿਹੜਾ ਜੀ ਆਪਣੇ ਦੋਸਤਾਂ ਦੇ ਨਾਲ ਜਿਹੜਾ ਉਹ ਚਲੇ ਗਈਆਂ। ਪ੍ਰਸ਼ਾਸਨ ਜਿਹੜਾ ਜੀ ਉਹ ਹੁਣ ਹੱਥ ਪੈਰ ਮਾਰਦਾ ਫਿਰਦਾ ਜੀ ਇਹਨਾਂ ਲੜਕੀਆਂ ਦੀ ਭਾਲ ਦੇ ਵਾਸਤੇ। ਲਵਪ੍ਰੀਤ ਮਾਹੀ ਤੇ ਨਿਸ਼ਾ ਮਾਹੀ, ਇਹਨਾਂ ਦਾ ਅਜੇ ਤੱਕ ਕੋਈ ਉੱਗ ਸੁੱਗ ਜਿਹੜੀ ਹੈ ਜੀ ਉਹ ਮਿਲੀ ਨਹੀਂ। ਨਹਿਰ ਦੇ ਵਿੱਚ ਰੁੜ ਜਾਣ ਦੇ ਡਰਾਮੇ ਤੋਂ ਬਾਅਦ ਲੜਕੀਆਂ ਦੀ ਭਾਲ ਦੇ ਵਿੱਚ ਰੁੱਝਿਆ ਤੇ ਖਪਿਆ ਹੋਇਆ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜੀ ਉਹਦੇ ਉੱਤੇ ਕਈ ਕਿਸਮ ਦੇ ਸਵਾਲ ਜਿਹੜੇ ਆ ਜੀ ਉਹ ਮੀਡੀਆ ਦੇ ਵੱਲੋਂ ਖੜੇ ਕੀਤੇ ਜਾ ਰਹੇ ਆ ਔਰ ਉਹਨਾਂ ਦੀ ਹੋ ਰਹੀ ਜਿਹੜੀ ਕਿਰਕਰੀ ਆ ਉਹਨਾਂ ਦੇ ਜਵਾਬ ਜਿਹੜੇ ਉਹਨਾਂ ਕੋ ਨਹੀਂ ਜਿਹੜੇ ਉਹ ਦਿੱਤੇ ਜਾ ਰਹੇ। ਪੁਲਿਸ ਜਿਹੜੀ ਹੈ ਜੀ ਉਹਦੀ ਬਹੁਤੀ ਟੇਕ ਜਿਹੜੀ ਆ ਇਹਨਾਂ ਕੁੜੀਆਂ ਦੇ ਫੋਨ ਕਾਲ ਦੀ ਡਿਟੇਲ ਦੇ ਉੱਤੇ ਟਿਕੀ ਹੋਈ ਆ ਕਿ ਉਹਨਾਂ ਦੀ ਕਿਹਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਹੁੰਦੀ ਸੀ। ਇਹ ਵੀ ਚਰਚਾ ਜਿਹੜਾ ਜੀ ਚੱਲ ਰਿਹਾ ਕਿ ਕੁੜੀਆਂ ਜਿਹੜੀਆਂ ਨੇ ਜੀ ਉਹ ਭੱਜ ਕੇ ਮੁੰਬਈ ਜਿਹੜੀਆਂ ਉਹ ਚਲੇ ਗਈਆਂ ਨੇ। ਦੂਜੇ ਪਾਸੇ ਪਰਿਵਾਰ ਵਾਲੇ ਜਿਹੜੇ ਆ ਜੀ ਉਹ ਆਪਣੇ ਤੌਰ ਦੇ ਉੱਤੇ ਕੁੜੀਆਂ ਦੀ ਭਾਲ ਦੇ ਵਿੱਚ ਲੱਗੇ ਹੋਏ ਆ। ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਹੱਥ ਪੈਰ ਜਿਹੜੇ ਮਾਰੇ ਆ ਤੇ ਆਪਣੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਭੇਜਿਆ ਤੇ ਇਹ ਸੂਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕੁੜੀਆਂ ਜਿਹੜੀਆਂ ਉਹ ਅਸਲ ਦੇ ਵਿੱਚ ਗਈਆਂ ਕਿੱਥੋਂ ਨੇ। ਇੱਕ ਜਿਹੜੀ ਚਰਚਾ ਇਸ ਗੱਲ ਦੀ ਵੀ ਇਸ ਖੇਤਰ ਦੇ ਵਿੱਚ ਚੱਲੀ ਜਾਂਦੀ ਆ ਕਿ ਈਸਾਈ ਭਾਈਚਾਰੇ ਦੇ ਇੱਕ ਪ੍ਰਚਾਰਕ ਦੇ ਵੱਲੋਂ ਕੁੜੀਆਂ ਨੂੰ ਚੰਗੇ ਰੁਜ਼ਗਾਰ ਲਈ ਗੁੰਮਰਾਹ ਕਰਨ ਦੀ ਜਿਹੜੀ ਹੈ ਜੀ ਉਹ ਸੂਚਨਾ ਹੈ। ਪੁਲਿਸ ਜਿਹੜੀ ਹੈ ਜੀ ਇਹਦੇ ਉੱਤੇ ਤਿੱਖੀ ਨਿਗਾਹ ਰੱਖ ਰਹੀ ਆ, ਪਰ ਪੁਲਿਸ ਇਸ ਸੰਬੰਧੀ ਕੋਈ ਖੁਲਾਸਾ ਜਿਹੜਾ ਜੀ ਅਜੇ ਨਹੀਂ ਕਰ ਰਹੀ ਕਿ ਕੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਕਿ ਉਹਨਾਂ ਨੂੰ ਕੋਈ ਰੁਜ਼ਗਾਰ ਦੇ ਵਾਸਤੇ ਜਿਹੜਾ ਜੀ ਗੁੰਮਰਾਹ ਕੀਤਾ ਗਿਆ। ਵੈਸੇ ਇੱਕ ਗੱਲ ਇੰਨੀ ਜ਼ਰੂਰ ਹੈਗੀ ਕਿ ਇਸ ਏਰੀਏ ਦੇ ਵਿੱਚ ਇਸ ਚੀਜ਼ ਦਾ ਪ੍ਰਭਾਵ ਤਾਂ ਜਿਹੜਾ ਜੀ ਉਹ ਹੈਗਾ
ਕਿ ਜਿਹੜਾ ਜੀ ਉਹ ਨਾਲ ਜੋੜ ਲਿਆ ਜਾਂਦਾ। ਜਿੰਨੀ ਦੇਰ ਤੱਕ ਇਹ ਕੁੜੀਆਂ ਲੱਭ ਨਹੀਂ ਜਾਂਦੀਆਂ ਉਨੀ ਦੇਰ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਜੀ ਕਿ ਅਸਲ ਕਹਾਣੀ ਜਿਹੜੀ ਹੈ ਜੀ ਉਹ ਕੀ ਵਾਪਰੀ ਆ, ਕਿੱਥੇ ਜਿਹੜੀ ਹੈ ਜੀ ਇਹ ਕੁਤਾਹੀ ਹੋਈ ਆ ਮਾਪਿਆਂ ਤੋਂ ਜਾਂ ਇਹਨਾਂ ਤੋਂ, ਕਿਹੜੀ ਗੱਲੋਂ ਇਹ ਨਾਰਾਜ਼ ਹੋ ਕੇ ਗਈਆਂ। ਔਰ ਜਿਹੜੀ ਕਹਾਣੀ ਘੜਨ ਵਾਲੀ ਆ ਉਹ ਆਪਣੇ ਆਪ ਦੇ ਵਿੱਚ ਬੜੀ ਜਿਹੜੀ ਹੈ ਜੀ ਉਹ ਇੰਟਰਸਟਿੰਗ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਜਿਹੜਾ ਜੀ ਆਉਣਾ ਕਿ ਜਾਂ ਤਾਂ ਕਿਉਂਕਿ ਖਬਰਾਂ ਅੱਜ ਕੱਲ੍ਹ ਚੱਲਦੀਆਂ ਨੇ ਕਿ ਸੈਲਫੀ ਲੈਂਦੇ ਆ ਫਲਾਂ ਜਗ੍ਹਾ ਤੇ ਇੰਨੀਆਂ ਡੈਥ ਹੋ ਗਈਆਂ, ਫਲਾਂ ਜਗ੍ਹਾ ਤੇ ਹੋ ਗਈਆਂ, ਉਹਨਾਂ ਨੇ ਵੀ ਇਹੋ ਜਿਹੀ ਜਿਹੜੀ ਸੀ ਉਹ ਕਹਾਣੀ ਘੜੀ ਕਿ ਨਹਿਰ ਦੇ ਉੱਤੇ ਜਾਇਆ ਜਾਵੇ ਤੇ ਉੱਥੋਂ ਜਿਹੜਾ ਜੀ ਉਹ ਰੌਲਾ ਪਾ ਦਿੱਤਾ ਜਾਵੇ। ਪਰ ਉਹ ਡੁੱਬੀਆਂ ਨਹੀਂ ਗਈਆਂ ਜੀ ਨਹਿਰ ਦੇ ਵਿੱਚ, ਨਾ ਉਹ ਡਿੱਗੀਆਂ ਨੇ, ਉਹ ਉੱਥੋਂ ਜਿਹੜੀਆਂ ਜੀ ਉਹ ਗਾਇਬ ਹੋਈਆਂ ਨੇ। ਪੁਲਿਸ ਕਹਿੰਦੀ ਆ ਕਿ ਉਹਨਾਂ ਦੇ ਜਿਹੜੀ ਫੋਨ ਕਾਲ ਦੀ ਡਿਟੇਲ ਆ ਉਹ ਖੰਗਾਲੀ ਜਾ ਰਹੀ ਹੈ ਤੇ ਪੁਲਿਸ ਨੂੰ ਇਹ ਉਮੀਦ ਹੈ ਕਿ ਉਹ ਛੇਤੀ ਇਹਨਾਂ ਨੂੰ ਬਰਾਮਦ ਕਰ ਲੂਗੀ। ਜੀ ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੀ ਜੋ ਆਉਂਦੇ ਨੇ ਤੇ ਦੱਸਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਆ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।